हर साल ही जदों घल्लूघारा दिहाड़ा नेड़े आउंदा है उदों पहलां भारती हुकूमत वल्लों कई ढंग तरीकों के नाल इस घल्लूघारे दिहाड़े नूं निशाना बना के कुछ प्रोग्रामिंग की जाती है। हर साल जून के पहले हफ्ते पंजाब के कलाकारां नूं जां होर जिहड़े फिल्मां फुल्मां वाले आ इन्हां नूं वख-वख मुल्कां च प्रोग्राम जिहड़े हैगे आ ऑर्गेनाइज इन्हां दे करवाए जांदे आ। ਜਿਹੜੇ ਭਾਈਚਾਰੇ ਨੇ ਇਹਨਾਂ ਦਿਨਾਂ ਦੇ ਵਿੱਚ ਆਪਦੇ ਸ਼ਹੀਦਾਂ ਦੀ ਯਾਦ 'ਚ ਜੁੜਨਾ ਹੈ, ਜਿਹੜੇ ਸਿੱਖ ਭਾਈਚਾਰੇ ਨੇ ਆਪਦੀ ਅਗਲੀ ਵਿਉਂਤਬੰਦੀ ਕਰਨੀ ਆ, ਉਹ ਫਿਰ ਜਿਹੜਾ ਗਾਉਣ ਵਾਲਿਆਂ ਦੇ ਮਗਰ ਲਾ ਕੇ ਉੱਥੇ ਲਲਕਾਰੇ ਲਕੂਰੇ ਮਾਰ ਕੇ ਆਪਦਾ ਸ਼ਾਂਤ ਹੋ ਜਾਵੇ। ਨਵੀਂ ਪੀੜ੍ਹੀ ਜਿਹੜੀ ਆ ਉਹਨੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਅਟੈਕ, ਇਹ ਵੀ ਹਮਲੇ ਹੁੰਦੇ ਆ, ਇਹਨਾਂ ਦੇ ਬਾਰੇ ਸੋਚਣਾ ਸਮਝਣਾ ਸ਼ੁਰੂ ਕਰ ਦਿੱਤਾ। ਛੇਵੇਂ ਪਾਤਸ਼ਾਹ ਜਿਹੜੇ ਆ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ, ਜਾਂ ਇਉਂ ਕਹੀਏ ਕਿ ਜਦੋਂ ਉਹਨਾਂ ਨੂੰ ਗੁਰਗੱਦੀ ਦਾ ਮਿਲਿਆ, ਜਦੋਂ ਗੁਰਿਆਈ ਪ੍ਰਾਪਤ ਹੋਈ ਆ, ਉਸ ਮੌਕੇ ਉਹ ਜਿਹੜੀਆਂ ਦੋ ਤਲਵਾਰਾਂ ਪਹਿਨੀਆਂ, ਮੀਰੀ ਤੇ ਪੀਰੀ ਦੀ, ਉਹ ਇੱਕ ਵੱਖਰਾ ਸਾਡਾ ਸਿਧਾਂਤ ਆ ਜਿਹਦੇ ਤੋਂ ਦੁਸ਼ਮਣ ਨੂੰ ਬੜੀ ਤਕਲੀਫ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਕੁਛ ਵਿਚਾਰ ਪੇਸ਼ ਕੀਤੇ ਕਿ ਸਿੱਖ ਜਿਹੜੇ ਨੇ ਉਹ ਲਾਇਸੈਂਸ ਲੈ ਕੇ, ਸਰਕਾਰੀ ਲਾਇਸੈਂਸ ਲੈ ਕੇ ਵਧੀਆ ਤੋਂ ਵਧੀਆ ਹਥਿਆਰ ਜਿਹੜੇ ਆ ਉਹ ਰੱਖਣ। ਇਹਦਾ ਮਤਲਬ ਇਹ ਹੈਗਾ ਕਿ ਸਿੱਖ ਇਨਸਿਕਿਉਰ ਆ, ਸਿੱਖ ਖਤਰੇ 'ਚ, ਤੇ ਹੈ ਵੀ ਗੱਲ ਸੱਚੀ ਇਹ। ਜਿਹੜਾ ਸਾਡਾ ਇਤਿਹਾਸ ਆ, ਸਾਡਾ ਸਿਧਾਂਤ ਆ, ਉਹਦੇ ਵਿੱਚ ਸ਼ਾਸਤਰ ਨੂੰ ਇੱਕ ਪ੍ਰਵਾਨਗੀ ਹੈ, ਤੇ ਸਾਡਾ ਫਲਸਫਾ ਆ। ਦਿੱਲੀ ਵਾਲੇ ਸਿੱਖ ਜਿਹੜੇ ਉੱਥੇ ਹਿੰਦੂ ਤਵੀ ਵਹਿਸ਼ਤ ਦਾ ਸ਼ਿਕਾਰ ਹੋਏ ਨੇ ਨਾ, ਵੀ ਉਹ ਇੱਕ ਗੱਲ ਉੱਥੇ ਬੜੀ ਮਾੜੀ ਸੀ ਵੀ ਉਹਨਾਂ ਕੋਲੇ 25-30 ਹਜ਼ਾਰ ਦੇ ਟੈਲੀਵਿਜ਼ਨ ਤਾਂ ਬੜੇ ਮਹਿੰਗੇ ਰੱਖੇ ਸੀ, ਹੋਰ ਬੜੀਆਂ ਐਸ਼ੋ ਇਸ਼ਰਤੀਆਂ ਉਹਨਾਂ ਕੋਲੇ ਚੀਜ਼ਾਂ ਸੀਗੀਆਂ, ਪਰ ਉਹਨਾਂ ਕੋਲੋਂ ਕੋਈ ਡਾਂਗ ਸੋਟਾ ਨਹੀਂ ਸੀ। ਜਿਹੜੇ 200 ਰੁਪਏ ਦੀ ਡਾਂਗ ਲੈ ਕੇ ਨਹੀਂ ਰੱਖ ਸਕਦੇ, ਉਹ ਚਾਹੇ 20 ਲੱਖ ਦਾ ਟੀਵੀ ਲਈ ਰੱਖਣ, ਉਹਨਾਂ ਨਾਲ ਇਹੀ ਕੁਝ ਹੋਣਾ ਹੁੰਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਹੀ ਜਦੋਂ ਘੱਲੂਘਾਰਾ ਦਿਹਾੜਾ ਨੇੜੇ ਆਉਂਦਾ ਹੈ ਉਦੋਂ ਪਹਿਲਾਂ ਭਾਰਤੀ ਹਕੂਮਤ ਵੱਲੋਂ ਕਈ ਢੰਗ ਤਰੀਕਿਆਂ ਦੇ ਨਾਲ ਇਸ ਘੱਲੂਘਾਰੇ ਦਿਹਾੜੇ ਨੂੰ ਨਿਸ਼ਾਨਾ ਬਣਾ ਕੇ ਕੁਛ ਪ੍ਰੋਗਰਾਮਿੰਗ ਕੀਤੀ ਜਾਂਦੀ ਹੈ, ਜਿਹਦੇ ਵਿੱਚ ਕਈ ਜਿਹੜੇ ਪੱਖ ਨੇ ਉਹ ਹੌਲੀ ਹੌਲੀ ਸਾਡੇ ਭਾਈਚਾਰੇ ਨੂੰ ਸਮਝ ਆ ਰਹੇ ਆ। ਜਿਵੇਂ ਹੁਣ ਇਹ ਵੀ ਸਮਝ ਆ ਗਿਆ ਕਿ ਹਰ ਸਾਲ ਜੂਨ ਦੇ ਪਹਿਲੇ ਹਫ਼ਤੇ ਪੰਜਾਬ ਦੇ ਕਲਾਕਾਰਾਂ ਨੂੰ ਜਾਂ ਹੋਰ ਜਿਹੜੇ ਫਿਲਮਾਂ ਫੁਲਮਾਂ ਵਾਲੇ ਆ ਇਹਨਾਂ ਨੂੰ ਵੱਖ-ਵੱਖ ਮੁਲਕਾਂ 'ਚ ਪ੍ਰੋਗਰਾਮ ਜਿਹੜੇ ਹੈਗੇ ਆ ਔਰਗੇਨਾਈਜ਼ ਇਹਨਾਂ ਦੇ ਕਰਵਾਏ ਜਾਂਦੇ ਆ, ਤਾਂ ਕਿ ਜਿਹੜੇ ਭਾਈਚਾਰੇ ਨੇ ਇਹਨਾਂ ਦਿਨਾਂ ਦੇ ਵਿੱਚ ਆਪਦੇ ਸ਼ਹੀਦਾਂ ਦੀ ਯਾਦ 'ਚ ਜੁੜਨਾ ਹੈ, ਜਿਹੜੇ ਸਿੱਖ ਭਾਈਚਾਰੇ ਨੇ ਆਪਦੀ ਅਗਲੀ ਵਿਉਂਤਬੰਦੀ ਕਰਨੀ ਆ, ਉਹ ਫਿਰ ਜਿਹੜਾ ਗਾਉਣ ਵਾਲਿਆਂ ਦੇ ਮਗਰ ਲਾ ਕੇ ਉੱਥੇ ਲਲਕਾਰੇ ਲਕੂਰੇ ਮਾਰ ਕੇ ਆਪਦਾ ਸ਼ਾਂਤ ਹੋ ਜਾਵੇ। ਸੋ ਇਸ ਤਰੀਕੇ ਦੇ ਪ੍ਰੋਜੈਕਟ ਜਿਹੜੇ ਨੇ ਉਹ ਪਹਿਲਾਂ ਸ਼ਾਇਦ ਕਦੇ ਨਾ ਸੋਚੇ ਹੋਣ ਕਿ ਇਹ ਇੱਦਾਂ ਵੀ ਕੀਤਾ ਜਾਂਦਾ, ਪਰ ਹੁਣ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਤੇ ਜਦੋਂ ਕਿਸੇ ਦੇ ਕੋਲੇ ਪਹਿਲਾਂ ਕਿਸੇ ਗੱਲ ਦਾ ਵਿਚਾਰ ਆਉਂਦਾ ਸੀ ਉਹ ਉੱਥੇ ਹੀ ਰਹਿ ਜਾਂਦਾ ਸੀ, ਪਰ ਹੁਣ ਮਿੰਟਾਂ ਦੇ ਵਿੱਚ ਹੀ ਸਾਰੀ ਗੱਲ ਸਾਰੇ ਪਾਸੇ ਖਿੰਡ ਜਾਂਦੀ ਹੈ। ਸੋ ਇਸ ਵਾਰ ਜਦੋਂ ਪਤਾ ਲੱਗਿਆ ਕਿ ਸਤਿੰਦਰ ਸਰਤਾਜ, ਸਿੱਧੂ ਮੂਸੇਵਾਲਾ ਜਾਂ ਇੱਕ ਦੋ ਫਿਲਮਾਂ ਦਾ ਵੀ ਮਸਲਾ ਸਾਹਮਣੇ ਆਇਆ ਵੀ ਇਹ ਫਿਲਮਾਂ ਰਿਲੀਜ਼ ਹੋਣ ਲੱਗੀਆਂ ਨੇ, ਤਾਂ ਜਦੋਂ ਸਿੱਖ ਭਾਈਚਾਰੇ ਵੱਲੋਂ ਇਤਰਾਜ਼ ਜਤਾਇਆ ਗਿਆ ਕਿ ਇਹ ਦਿਨ ਇਸ ਤਰ੍ਹਾਂ ਦੀਆਂ ਗੱਲਾਂ ਲਈ ਨਹੀਂ ਹੈਗੇ, ਬਾਕੀ ਸਾਰਾ ਸਾਲ ਹੀ ਇਹ ਆਪਾਂ ਕੰਮ ਕਰਨੇ ਕਰਾਉਣੇ ਹੁੰਦੇ ਆ, ਪਰ ਘੱਲੂਘਾਰੇ ਵਾਲੇ ਦਿਨਾਂ ਦੇ ਵਿੱਚ ਇਹ ਕੰਮ ਨਾ ਕਰੀਏ। ਤੋ ਇੱਕ ਗੱਲ ਇੱਥੇ ਲੋਕਾਂ ਨੇ ਮਹਿਸੂਸ ਕੀਤੀ ਆ ਕਿ ਇਹ ਜਿਹੜੇ ਪ੍ਰੋਜੈਕਟ ਨੇ ਇਹਨਾਂ ਨੂੰ ਬਾਹਰਲੇ ਮੁਲਕਾਂ 'ਚ ਜਾਣੀ ਕਿ ਬੜੇ ਤਰੀਕੇ ਨਾਲ ਇਹਨਾਂ ਦਿਨਾਂ ਵਿੱਚ ਲੈ ਕੇ ਜਾਇਆ ਜਾਂਦਾ ਰਿਹਾ, ਕਿਉਂਕਿ ਜਿਹੜੀ ਹਕੂਮਤ ਆ ਉਹ ਇਹ ਗੱਲ ਚਾਹੁੰਦੀ ਆ ਵੀ ਸਿੱਖ ਜਿਹੜੇ ਨੇ ਉਹਨਾਂ ਬਾਰੇ ਦੁਨੀਆ ਇਹ ਸੋਚ ਲਵੇ ਕਿ ਇਹਨਾਂ ਨੂੰ ਤਾਂ ਘੱਲੂਘਾਰੇ ਦਾ ਕੋਈ ਹੈ ਹੀ ਨਹੀਂ ਹੈਗਾ, ਵੀ ਸਾਡੇ ਅਕਾਲ ਤਖਤ ਸਾਹਿਬ ਢਾਹਤਾ ਸੀ ਜਾਂ ਸਿੱਖਾਂ ਉੱਤੇ ਬੜਾ ਜ਼ੁਲਮ ਹੋਇਆ ਸੀ, ਜਾਂ ਇੰਦਰਾ ਗਾਂਧੀ ਨੇ ਜਾਂ ਕਾਂਗਰਸ ਨੇ ਜਾਂ ਹਕੂਮਤ ਨੇ ਪੰਜਾਬ ਦੇ ਵਿੱਚ ਕਰਫਿਊ ਲਾ ਕੇ ਉਦੋਂ ਜੋ ਕੁਝ ਕੀਤਾ ਵੀ ਉਹ ਬੜਾ ਮਾੜਾ ਹੋਇਆ, ਵੀ ਸਿੱਖ ਤਾਂ ਭੰਗੜੇ ਪਾਉਂਦੇ ਆ, ਗਾਣੇ ਸੁਣ ਰਹੇ ਨੇ, ਲੁੱਡੀਆਂ ਪਾ ਰਹੇ ਨੇ, ਮੌਜਾਂ ਕਰਦੇ ਨੇ। ਸੋ ਇਸ ਤਰੀਕੇ ਦੇ ਨਾਲ ਇੱਕ ਬੜੀ ਸੋਚੀ ਸਮਝੀ ਸਕੀਮ ਦੇ ਤਹਿਤ ਇਹ ਕੰਮ ਚੱਲ ਰਿਹਾ ਸੀਗਾ, ਪਰ ਅੱਜ ਸਾਨੂੰ ਇਸ ਗੱਲ ਦਾ ਸਾਨੂੰ ਤਸੱਲੀ ਹੈ ਕਿ ਨਵੀਂ ਪੀੜ੍ਹੀ ਜਿਹੜੀ ਆ ਉਹਨੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਅਟੈਕ,
ਇਹ ਵੀ ਹਮਲੇ ਹੁੰਦੇ ਆ। ਇਹਨਾਂ ਦੇ ਬਾਰੇ ਸੋਚਣਾ ਸਮਝਣਾ ਸ਼ੁਰੂ ਕਰ ਦਿੱਤਾ। ਤੇ ਇਹ ਵੀ ਚੰਗੀ ਗੱਲ ਆ ਕਿ ਫਿਲਮਾਂ ਵਾਲਿਆਂ ਨੇ ਫਿਲਮਾਂ ਰੋਕਣ ਦੇ ਐਲਾਨ ਕਰਤੇ। ਤੇ ਸਤਿੰਦਰ ਸਰਤਾਜ ਜਿਹੜਾ ਉਹਨੇ ਵੀ ਕਹਿਤਾ ਕਿ ਮੈਂ ਇਹ ਪ੍ਰੋਗਰਾਮ ਜਿਹੜੇ ਹੈਗੇ ਮੈਨੂੰ ਪਤਾ ਨਹੀਂ ਸੀ, ਮੈਂ ਗਲਤੀ ਨਾਲ ਰੱਖ ਬੈਠਿਆ। ਚਲੋ ਇਵੇਂ ਹੀ ਹੁਣ ਸਿੱਧੂ ਮੂਸੇਵਾਲਾ ਜਾਂ ਹੋਰ ਜਿਹੜੇ ਲੋਕ ਨੇ ਉਹ ਵੀ ਉਹਨਾਂ ਨੂੰ ਵੀ ਸੱਚੇ ਪਾਤਸ਼ਾਹ ਸਮਤ ਬਖਸ਼ਣ। ਸਾਨੂੰ ਸਾਰਿਆਂ ਨੂੰ ਹੀ ਚਾਹੀਦਾ ਹੈਗਾ ਕਿ ਅਸੀਂ ਇਕਜੁੱਟ ਤੇ ਇਕਮੁੱਠ ਹੋ ਕੇ ਇਹਨਾਂ ਦਿਨਾਂ ਦੇ ਵਿੱਚ ਸਾਰੇ ਸੰਸਾਰ ਨੂੰ ਦੱਸੀਏ ਕਿ ਅਸੀਂ ਇਹਨਾਂ ਦਿਨਾਂ ਦੇ ਵਿੱਚ ਬੇਹੱਦ ਦੁਖੀ ਹੁੰਦੇ ਆ। ਅਸੀਂ ਅਗਲੀ ਪਲੈਨਿੰਗ ਕਰਨੀ ਹੁੰਦੀ ਆ। ਅਸੀਂ ਇਹ ਦਿਨ ਜਿਹੜੇ ਆ ਉਹ ਕੌਮ ਦੇ ਲੇਖੇ ਲਾਉਂਦੇ ਆ। ਸੋ ਇਹਨਾਂ ਗੱਲਾਂ ਦੇ ਉੱਤੇ ਵੀ ਸਾਨੂੰ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈ। ਤੇ ਜਿਹੜੀ ਗੱਲ ਅੱਜ ਦੇ ਵਿਸ਼ੇ ਉੱਤੇ ਕਰਨ ਵਾਲੀ ਬਣਦੀ ਆ ਉਹ ਇਹ ਹੈ ਕਿ ਭਾਰਤ ਦੇ ਵਿੱਚ ਪਹਿਲਾਂ ਹੀ ਅੱਡ ਅੱਡ ਘੱਟ ਗਿਣਤੀਆਂ ਨੂੰ ਹਿੰਦੂ ਕੱਟੜਵਾਦ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ। ਤੇ ਇਸ ਗੱਲ ਦੇ ਵਿੱਚ ਪੰਜਾਬ ਦੇ ਹਾਲਾਤ ਉੱਤੇ ਜਦੋਂ ਨਜ਼ਰ ਮਾਰਦੇ ਆ ਜਾਂ ਪੰਥ ਦੇ ਹਾਲਾਤ ਤੇ ਨਜ਼ਰ ਮਾਰਦੇ ਆ ਤਾਂ ਸਾਡੇ ਲਈ ਬੜੀ ਅਜੀਬੋ ਗਰੀਬ ਜੀ ਸਥਿਤੀ ਪੈਦਾ ਕਰ ਦਿੱਤੀ ਆ। ਕਿਉਂਕਿ ਅਗਲੇ ਕਹਿੰਦੇ ਆ ਜੀ ਤੁਹਾਡੇ ਪੱਗਾਂ ਦਾੜੇ ਵਾਲੇ ਤਾਂ ਮੁੱਖ ਮੰਤਰੀ ਬਣੇ ਫਿਰਦੇ ਆ। ਕੋਈ ਕਹਿੰਦਾ ਜੀ ਦੇਖੋ ਪ੍ਰਧਾਨ ਮੰਤਰੀ ਵੀ ਬਣੇ ਆ, ਤੇ ਗਾਂਹ ਵਾਲਾ ਬੋਲਦਾ ਕਹਿੰਦਾ ਰਾਸ਼ਟਰਪਤੀ ਵੀ ਬਣੇ ਆ। ਪਰ ਹਕੀਕਤ ਵਿੱਚ ਕੌਮ ਦਾ ਜਿਹੜਾ ਸਾਰਾ ਪਾਸਾ ਉਹ ਘੇਰਿਆ ਜਾ ਰਿਹਾ। ਹੌਲੀ ਹੌਲੀ ਸਿੱਖਾਂ ਦੇ ਕੋਲੋਂ ਸਿੱਖੀ ਖੋਹੀ ਜਾ ਰਹੀ ਆ। ਸਿੱਖਾਂ ਦੀ ਬੋਲੀ ਧਰਮ ਅਤੇ ਸੱਭਿਆਚਾਰ ਉਹਨਾਂ ਕੋਲੋਂ ਖੋਹ ਕੇ ਸਿੱਖਾਂ ਨੂੰ ਕੁਝ ਹੋਰ ਹੀ ਬਣਾਇਆ ਜਾ ਰਿਹਾ। ਉਹਨਾਂ ਕੋਲੋਂ ਸਿੱਖੀ ਖੋਹ ਲੈਣ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਉੱਤੇ ਆਪਾਂ ਅਕਸਰ ਚਰਚਾ ਕਰਦੇ ਰਹਿੰਦੇ ਆ। ਤੇ ਜਦੋਂ ਵੀ ਆਪਾਂ ਇਸ ਤਰ੍ਹਾਂ ਦੀ ਚਰਚਾ ਕਰਦੇ ਆ ਤਾਂ ਫਿਰ ਜਿਨ੍ਹਾਂ ਲੋਕਾਂ ਦਾ ਭਾਰਤੀ ਹਕੂਮਤ ਨਾਲ ਹੱਥ ਮਿਲਿਆ ਹੋਇਆ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਤੇ ਬੜੀਆਂ ਚੀਕ ਚਿਹਾੜਾ ਵੀ ਪਾਉਂਦੇ ਆ। ਸਾਡੇ ਜਦੋਂ YouTube ਦੇ ਉੱਤੇ ਇਹ ਪ੍ਰੋਗਰਾਮ ਪਾਏ ਜਾਂਦੇ ਆ TV 84 ਵੱਲੋਂ, ਹੇਠਾਂ ਅਸੀਂ ਬੜੀ ਉਹਨਾਂ ਦੀ ਚੀਕ ਚਿਹਾੜ ਸੁਣਦੇ ਆ ਪੜ੍ਹਦੇ ਆ। ਪਰ ਸਾਨੂੰ ਇਹ ਹੁੰਦਾ ਵੀ ਜਦੋਂ ਦੁਸ਼ਮਣ ਜਿਹੜਾ ਹੈ ਉਹ ਤੁਹਾਡੀ ਤਕਲੀਫ ਬਣ ਰਿਹਾ, ਇਹਦਾ ਮਤਲਬ ਤੁਸੀਂ ਸਹੀ ਦਿਸ਼ਾ ਵੱਲ ਜਾ ਰਹੇ ਹੋ। ਸਾਡਾ ਇਹ ਜਿਹੜਾ ਛੋਟਾ ਜਿਹਾ ਪ੍ਰੋਗਰਾਮ ਹੁੰਦਾ ਇਹਦੇ ਤੋਂ ਸਾਡੇ ਭਾਈਚਾਰੇ ਨੂੰ ਜੋ ਕੁਝ ਮਿਲ ਰਿਹਾ ਜੋ ਕੁਝ ਲੱਭ ਰਿਹਾ ਉਹ ਚੀਜ਼ ਦੀ ਦੁਸ਼ਮਣ ਨੂੰ ਬੜੀ ਤਕਲੀਫ ਆ। ਤੇ ਅਸੀਂ ਇਸ ਗੱਲ ਦੇ ਵਿੱਚ ਆਪਦਾ ਜਿਹੜਾ ਯੋਗਦਾਨ ਆ ਉਹ ਪਾਉਣ ਦੇ ਨਾਲ ਨਾਲ ਅਸੀਂ ਇਹ ਸਮਝਦੇ ਹਾਂ ਕਿ ਭਾਈਚਾਰੇ ਦਾ ਬੜਾ ਜਿਹੜੇ ਹਮਾਇਤ ਕਰਦੇ ਆ ਸਪੋਰਟ ਕਰਦੇ ਆ TV 84 ਨੂੰ, ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ। ਖੈਰ ਜਿਹੜੀ ਗੱਲ ਆਪਾਂ ਕਰਨੀ ਉਹ ਇਹ ਹੈ ਕਿ ਬੜਾ ਜ਼ੋਰ ਲਾ ਕੇ ਇਹ ਗੱਲ ਦੱਸਣ ਦੇ ਯਤਨ ਕੀਤੇ ਗਏ ਆ ਕਿ ਸਿੱਖਾਂ ਨੂੰ ਤਾਂ ਕੋਈ ਖਤਰਾ ਹੀ ਨਹੀਂ, ਸਿੱਖ ਤਾਂ ਬੜੇ ਮਜ਼ੇ ਲੈਂਦੇ ਆ ਜੀ। ਤੇ ਅੱਜ ਸਾਡੇ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਰਿਆਈ ਪੁਰਬ ਦਾ ਦਿਹਾੜਾ ਜਿਹੜਾ ਉਹ ਦਰਬਾਰ ਸਾਹਿਬ ਦੇ ਵਿੱਚ ਇੱਥੇ ਮਨਾਇਆ ਗਿਆ। ਤੇ ਇੱਥੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਬਾਬਾ ਅਟਲ ਜੀ ਵਿਖੇ ਸੁੰਦਰ ਜਲੌ ਜਿਹੜੇ ਆ ਉਹ ਸਜਾਏ ਗਏ ਤੇ ਮਹਾਨ ਜਿਹੜਾ ਗੁਰਮਤਿ ਸਮਾਗਮ ਆ ਉਹ ਕੀਤਾ ਗਿਆ। ਤੇ ਉੱਥੇ ਦੀਪਮਾਲਾ ਤੇ ਆਤਿਸ਼ਬਾਜ਼ੀ ਦਾ ਪ੍ਰੋਗਰਾਮ ਵੀ ਹੈ। ਇਹ ਤਾਂ ਅੱਜ ਚਲੋ ਸਾਡਾ ਜਿਹੜਾ ਹੈਗਾ ਗੁਰਿਆਈ ਦਿਹਾੜਾ ਗੁਰੂ ਪਾਤਸ਼ਾਹ ਦਾ ਅਸੀਂ ਮਨਾ ਰਹੇ। ਹੁਣ ਪ੍ਰੋਗਰਾਮ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ 6ਵੇਂ ਪਾਤਸ਼ਾਹ ਜਿਹੜੇ ਆ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ, ਜਾਂ ਇਉਂ ਕਹੀਏ ਕਿ ਜਦੋਂ ਉਹਨਾਂ ਨੂੰ ਗੁਰਗੱਦੀ ਦਾ ਮਿਲਿਆ, ਜਦੋਂ ਗੁਰਿਆਈ ਪ੍ਰਾਪਤ ਹੋਈ ਆ, ਉਸ ਮੌਕੇ ਉਹ ਜਿਹੜੀਆਂ 2 ਤਲਵਾਰਾਂ ਪਹਿਨੀਆਂ ਮੀਰੀ ਤੇ ਪੀਰੀ ਦੀ, ਉਹ ਇੱਕ ਵੱਖਰਾ ਸਾਡਾ ਸਿਧਾਂਤ ਆ ਜਿਹਦੇ ਤੋਂ ਦੁਸ਼ਮਣ ਨੂੰ ਬੜੀ ਤਕਲੀਫ ਆ। ਅੱਡ ਅੱਡ ਮੌਕਿਆਂ ਤੇ ਸਾਨੂੰ ਬੜੀਆਂ ਮੱਤਾਂ ਦਿੱਤੀਆਂ ਗਈਆਂ ਨੇ ਕਿ ਜੀ ਤੁਸੀਂ ਧਰਮ ਤੇ ਰਾਜਨੀਤੀ ਅੱਡ ਅੱਡ ਕਰ ਲਓ, ਤੁਸੀਂ ਧਰਮ ਤੇ ਰਾਜਨੀਤੀ ਅੱਡ ਅੱਡ ਕਰ ਲਓ, ਬੜਾ ਐ ਹੋ ਜੂ, ਬੜਾ ਉਹ ਹੋ ਜੂ, ਬੜਾ ਕੁਛ ਕਿਹਾ ਗਿਆ। ਪਰ ਸਾਡੀ ਕੌਮ ਜਿਹੜੀ ਆ ਉਹ ਸਿੱਖ ਸਿਧਾਂਤ ਉੱਤੇ ਪਹਿਰਾ ਦੇ ਰਹੀ ਆ ਤੇ ਦਿੰਦੀ ਰਹੂਗੀ। ਤੋਂ ਅੱਜ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਸਮਾਗਮ ਸਾਰੇ ਮਨਾਏ ਗਏ ਨੇ ਜਾਂ ਦਰਬਾਰ ਸਾਹਿਬ ਦੇ ਵਿੱਚ ਇਹ ਸਮਾਗਮ ਮਨਾਏ ਗਏ ਨੇ ਤਾਂ ਸੁਭਾਵਿਕ ਰੂਪ ਦੇ ਵਿੱਚ ਬਾਅਦ ਵਿੱਚ ਜਿਹੜੇ ਬਾਦਲ ਦਲ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਕੁਝ ਵਿਚਾਰ ਪੇਸ਼ ਕੀਤੇ ਜਿਹਦਾ ਇਹ ਸੀਗਾ ਕਿ 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ 2 ਜਿਹੜੀਆਂ ਕਿਰਪਾਨਾਂ ਨੇ ਉਹ ਸਿੱਖਾਂ ਨੂੰ ਪਹਿਨਾਈਆਂ ਨੇ। ਸੋ ਸਿੱਖਾਂ ਦਾ ਅੱਜ ਦੇ ਸਮੇਂ ਦੇ ਵਿੱਚ ਜਿਹੋ ਜਿਹੇ ਹਾਲਾਤ ਬਣ ਰਹੇ ਨੇ ਇਹ ਬੜਾ ਜ਼ਰੂਰੀ ਆ ਕਿ ਸਿੱਖ ਜਿਹੜੇ ਨੇ ਉਹ ਲਾਇਸੈਂਸ ਲੈ ਕੇ, ਸਰਕਾਰੀ ਲਾਇਸੈਂਸ ਲੈ ਕੇ ਵਧੀਆ ਤੋਂ ਵਧੀਆ ਹਥਿਆਰ ਜਿਹੜੇ ਆ ਉਹ ਰੱਖਣ। ਤੋ ਇਹ ਜਿਹੜਾ ਉਹਨਾਂ ਦਾ ਬਿਆਨ ਸੀ ਇਹ ਸਿੱਖ ਸਿਧਾਂਤ ਅਨੁਸਾਰ ਸੀ, ਸਿੱਖ ਫਲਸਫੇ ਅਨੁਸਾਰ ਸੀ ਔਰ ਪੰਜਾਬ ਦੀ ਰਵਾਇਤ ਵੀ ਆ। ਸਾਡੇ ਤਾਂ ਪਿੰਡਾਂ ਦੇ ਵਿੱਚ ਜਦੋਂ ਅਸੀਂ ਬਚਪਨ ਤੋਂ ਦੇਖਦੇ ਆਏ ਆ ਵੀ ਹਰੇਕ ਤਖਤੇ ਦੇ ਨਾਲ ਕੋਈ ਨਾ ਕੋਈ ਡਾਂਗ ਸੋਟਾ ਜ਼ਰੂਰ ਪਿਆ ਹੁੰਦਾ ਸੀ। ਜਦੋਂ ਘਰੋਂ ਬਾਹਰ ਨਿਕਲਣਾ ਸਵੇਰੇ ਸ਼ਾਮ ਸੁਬਾਹ ਤਾਂ ਸੋਟੀ ਹੱਥ 'ਚ ਲੈ ਕੇ ਵੀ ਕੋਈ ਕੁੱਤਾ ਬਿੱਲਾ, ਕੋਈ ਹੋਰ ਜਾਨਵਰ, ਕੋਈ ਪੁੱਠੀ ਸਿੱਧੀ ਮੌਕੇ ਤੇ ਲੋੜ ਹੀ ਪੈ ਜਾਂਦੀ ਹੈ।
ਸੋ ਜਿਹੜਾ 1984 ਤੋਂ ਬਾਅਦ ਸਾਡੇ ਪਿੰਡਾਂ ਘਰਾਂ ਦੇ ਵਿੱਚ ਇੱਕ ਗੱਲ ਚੱਲਦੀ ਹੁੰਦੀ ਸੀ ਬਈ ਦਿੱਲੀ ਵਾਲੇ ਸਿੱਖ ਜਿਹੜੇ ਉੱਥੇ ਹਿੰਦੂ ਤਵੀ ਵਹਿਸ਼ਤ ਦਾ ਸ਼ਿਕਾਰ ਹੋਏ ਨੇ ਨਾ, ਵੀ ਉਹ ਇੱਕ ਗੱਲ ਉੱਥੇ ਬੜੀ ਮਾੜੀ ਸੀ ਵੀ ਉਹਨਾਂ ਕੋਲੇ 25 30 ਹਜ਼ਾਰ ਦੇ ਟੈਲੀਵਿਜ਼ਨ ਤਾਂ ਬੜੇ ਮਹਿੰਗੇ ਰੱਖੇ ਸੀ, ਹੋਰ ਬੜੀਆਂ ਐਸ਼ੋ ਇਸ਼ਰਤ ਦੀਆਂ ਉਹਨਾਂ ਕੋਲੇ ਚੀਜ਼ਾਂ ਸੀਗੀਆਂ, ਪਰ ਉਹਨਾਂ ਕੋਲੋਂ ਕੋਈ ਡਾਂਗ ਸੋਟਾ ਨਹੀਂ ਸੀ। ਜਿਹੜੇ 200 ਰੁਪਏ ਦੀ ਡਾਂਗ ਲੈ ਕੇ ਨਹੀਂ ਰੱਖ ਸਕਦੇ, ਉਹ ਚਾਹੇ 20 ਲੱਖ ਦਾ ਟੀਵੀ ਲਈ ਰੱਖਣ, ਉਹਨਾਂ ਨਾਲ ਇਹੀ ਕੁਝ ਹੋਣਾ ਹੁੰਦਾ। ਸੋ ਇਹ ਜਿਹੜੀ ਗੱਲ ਅਸੀਂ ਸੁਣਦੇ ਆਏ ਆ, ਉਹਦੇ ਮੱਦੇ ਨਜ਼ਰ ਜਾਂ ਸਾਡੇ ਰਵਾਇਤ ਆ ਪੰਜਾਬ ਦੀ, ਜਾਂ ਸਾਡੀ ਪਰੰਪਰਾ ਆ, ਜਾਂ ਸਾਡਾ ਇਤਿਹਾਸ ਸਾਨੂੰ ਦੱਸਦਾ ਕਿ ਸ਼ਾਸਤਰ ਜਿਹੜਾ ਹੈ ਉਹਦੇ ਬਾਰੇ ਸਾਡੇ ਧਰਮ ਦੇ ਵਿੱਚ ਬੜਾ ਇੱਕ ਚੰਗਾ ਫਲਸਫਾ ਆ। ਸਾਡੇ ਇਤਿਹਾਸ ਦੇ ਵਿੱਚ, ਸਾਡੇ ਗੁਰਬਾਣੀ ਦੇ ਵਿੱਚ ਥਾਂ ਥਾਂ ਦੇ ਉੱਤੇ ਸਾਨੂੰ ਚੜ੍ਹਦੀ ਕਲਾ ਨਾਲ ਜਿਉਣ ਦਾ ਜਿਹੜਾ ਹੁਕਮ ਆ, ਉਹਦੇ ਵਿੱਚ ਇਹ ਵੀ ਆ ਕਿ ਬਿਨ ਸ਼ਾਸਤਰਮ ਕੇਸਾਂ ਉਹ ਦੇਹੋ ਨਾ ਦਦਾਰੇ, ਕਿ ਗੁਰੂ ਪਾਤਸ਼ਾਹ ਕਹਿੰਦੇ ਵੀ ਸ਼ਾਸਤਰਾਂ ਤੇ ਕੇਸਾਂ ਤੋਂ ਬਿਨਾਂ ਮੈਨੂੰ ਸ਼ਕਲ ਨਾ ਦਿਖਾਈ। ਹੁਣ ਇੱਕ ਪਾਸੇ ਤਾਂ ਗੁਰੂ ਪਾਤਸ਼ਾਹ ਇਹ ਕਹਿੰਦੇ ਆ ਕਿ ਭਾਈ ਸ਼ਾਸਤਰਾਂ ਤੋਂ ਬਿਨਾਂ ਮੇਰੇ ਮੱਥੇ ਨਹੀਂ ਲੱਗਣਾ, ਤੇ ਅਸੀਂ ਜਦੋਂ ਪਿੰਡ ਸੁਰਤ ਸੰਭਾਲੀ ਆ, ਮੈਂ ਆਪਦੀ ਗੱਲ ਜੇ ਕਰਾਂ ਤਾਂ ਸਾਡੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਥਾ ਜਦੋਂ ਪਿੰਡ ਪਹੁੰਚੇ ਤਾਂ ਉਹਨਾਂ ਨੇ ਦੀਵਾਨ ਜਦੋਂ ਲਾਉਣੇ ਤਾਂ ਉਹਨਾਂ ਦੇ ਨਾਲ ਸ਼ਸਤਰਧਾਰੀ ਸਿੰਘਾਂ ਨੂੰ ਦੇਖ ਕੇ ਜਦੋਂ ਉਹਨਾਂ ਨੇ ਆਉਣਾ ਦੀਵਾਨ ਸਜੇ ਦੇ ਵਿੱਚ, ਸਾਨੂੰ ਇੱਕ ਅਲੌਕਿਕ ਜਿਹਾ ਨਜ਼ਾਰਾ ਬੜਾ ਉਹ ਚੋਂ ਆਉਣਾ ਵੀ ਵਾਹ ਕਮਾਲ ਦੀ ਗੱਲ। ਉਹ ਬੱਚਿਆਂ ਨੂੰ ਗੱਤਕਾ ਜਾਂ ਹੋਰ ਚੀਜ਼ਾਂ ਦੇ ਵਿੱਚ ਮੱਲੋ ਮੱਲੀ ਆਉਣਾ ਵੀ ਦਿਲ ਦੇ ਵਿੱਚ ਆਉਣੀ ਕਿ ਅਸੀਂ ਵੀ ਇੰਜ ਕਰੀਏ, ਅਸੀਂ ਵੀ ਇਸ ਤਰ੍ਹਾਂ ਦੇ ਸ਼ਸਤਰ ਪਹਿਨੀਏ। ਤੋ ਜਿਹੜਾ ਸਾਡਾ ਇਤਿਹਾਸ ਆ, ਸਾਡਾ ਸਿਧਾਂਤ ਆ, ਉਹਦੇ ਵਿੱਚ ਸ਼ਸਤਰ ਨੂੰ ਇੱਕ ਪ੍ਰਵਾਨਗੀ ਹੈ ਤੇ ਸਾਡਾ ਫਲਸਫਾ ਆ। ਹੁਣ ਜਿਹੜਾ ਜੇ ਸਾਡੇ ਇੱਥੇ ਧਰਮ ਨੂੰ ਆਜ਼ਾਦੀ ਹੋਵੇ, ਜਿਹੜੇ ਅਜਵਲੀਆਂ ਮਾਰਦੇ ਹੁੰਦੇ ਆ ਕਿ ਜੀ ਸਿੱਖ ਜੋ ਮਰਜ਼ੀ ਕਰਨ, ਭਾਈ ਸਿੱਖਾਂ ਨੂੰ ਅੱਜ ਜਿਹੜਾ 6ਵੇਂ ਪਾਤਸ਼ਾਹ ਦੇ ਤਖਤ ਦੇ ਉੱਤੇ ਜਿਹੜਾ ਪ੍ਰੋਗਰਾਮ 6ਵੇਂ ਪਾਤਸ਼ਾਹ ਦੇ ਗੁਰਿਆਈ ਦਿਹਾੜੇ ਦਾ ਮਨਾਇਆ ਜਾ ਰਿਹਾ, ਉਹਦੇ ਮੌਕੇ ਇੱਕ ਸਿੱਖ ਸਿਧਾਂਤ ਅਨੁਸਾਰ ਗੱਲ ਕਰ ਦਿੱਤੀ ਗਈ ਕਿ ਜੀ ਲਾਇਸੈਂਸ ਲੈ ਲਓ। ਇਹ ਵੀ ਨਹੀਂ ਕਿਹਾ ਹੈਗਾ ਕਿ ਬਿਨਾਂ ਲਾਇਸੈਂਸੀ ਰੱਖੋ, ਹਾਲਾਂਕਿ ਗੁਰੂ ਪਾਤਸ਼ਾਹ ਮੌਕੇ ਜਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਰਹੇ ਨੇ ਬਈ ਜਿਹੜੇ ਹੈਗੇ ਆ ਹਥਿਆਰ ਵਧੀਆ ਤੋਂ ਵਧੀਆ ਰੱਖੋ, ਤੇ ਜਿਹੜੇ ਕਹਿੰਦੇ ਆ ਜੀ ਲਾਇਸੈਂਸ ਨਹੀਂ ਬਣਦਾ, ਵੀ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਕੁ ਲਾਇਸੈਂਸ ਲਿਆ ਸੀ ਉਸ ਟਾਈਮ ਔਰੰਗਜ਼ੇਬ ਤੋਂ। ਸੋ ਇਹ ਗੱਲਾਂ ਚਲੋ ਉਸ ਮੌਕੇ ਉਹ ਵੱਡੀ ਸ਼ਖਸੀਅਤ ਸੀ, ਉਹ ਕਰ ਗਈ, ਪਰ ਅੱਜ ਚਲੋ ਜਥੇਦਾਰ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਇਹ ਗੱਲ ਕਹੀ ਆ ਕਿ ਸਿੱਖਾਂ ਨੂੰ ਆਪਦੀ ਸੁਰੱਖਿਆ ਲਈ ਲਾਇਸੈਂਸੀ ਹਥਿਆਰ ਰੱਖਣਾ ਚਾਹੀਦਾ। ਹੁਣ ਇਹ 'ਚ ਦੋ ਨੁਕਤੇ ਬੜੇ ਅਹਿਮ ਨੇ। ਇੱਕ ਤਾਂ ਸੁਰੱਖਿਆ ਲਈ, ਇਹਦਾ ਮਤਲਬ ਇਹ ਹੈਗਾ ਕਿ ਸਿੱਖ ਇਨਸਿਕਿਉਰ ਆ, ਸਿੱਖ ਖਤਰੇ 'ਚ, ਤੇ ਹੈ ਵੀ ਗੱਲ ਸੱਚੀ ਇਹ। ਆਏ ਦਿਨ ਕਿਸੇ ਨਾ ਕਿਸੇ ਦੀ ਵੀਡੀਓ ਸਾਡੇ ਸਾਹਮਣੇ ਆਉਂਦੀ ਆ ਕਿ ਸਿੱਖਾਂ ਨੂੰ ਕੁੱਟਿਆ ਜਾ ਰਿਹਾ, ਸਿੱਖ ਦੀ ਪੱਗ ਲਾਹੀ ਜਾ ਰਹੀ ਹੈ, ਸਿੱਖ ਨੂੰ ਜਲੀਲ ਕੀਤਾ ਜਾ ਰਿਹਾ। ਸਿੱਖਾਂ ਦੀ ਚੜ੍ਹਦੀ ਕਲਾ ਦਾ ਜਿਹੜਾ ਮਾਣ ਆ ਉਹ ਤੋੜਨ ਦੇ ਲਈ, ਜਿਹੜੀ ਆਪਾਂ ਕਹਿੰਦੇ ਆ ਨਾ ਕਿ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਵੀ ਆ, ਉਹ ਚੀਜ਼ ਨੂੰ ਤੋੜਨ ਦੇ ਲਈ ਭਾਰਤ ਦੇ ਵਿੱਚ ਸਿੱਖਾਂ ਨੂੰ ਬਿਲਕੁਲ ਖੂੰਜੇ ਲਾ ਕੇ ਰੱਖਣ ਦੇ ਲਈ ਜਿਸ ਤਰੀਕੇ ਦੀਆਂ ਸਾਜ਼ਿਸ਼ਾਂ ਵਿਉਂਤਬੰਦੀਆਂ ਕੀਤੀਆਂ ਜਾ ਰਹੀਆਂ ਨੇ, ਉਹਦੇ ਵਿੱਚ ਇਹ ਗੱਲ ਜਿਹੜੀ ਆ ਸਾਫ਼ ਤੌਰ ਤੇ ਆ ਕਿ ਸਿੱਖ ਇਨਸਿਕਿਉਰ ਫੀਲ ਕਰਦੇ ਆ। ਸਾਨੂੰ ਤਾਂ ਇਸ ਗੱਲ ਦੀ ਆਸ ਹੀ ਨਹੀਂ ਸੀ ਕਿ ਕਦੇ ਬਾਦਲ ਦਲ ਦਾ ਥਾਪਿਆ ਹੋਇਆ ਜਥੇਦਾਰ ਏਡੀ ਗੱਲ ਕਰ। ਪਿੱਛੇ ਜੇ ਖਾਲਿਸਤਾਨ ਦੇ ਹੱਕ 'ਚ ਵੀ ਪਿਛਲੇ ਸਾਲ ਘੱਲੂ ਘਾਰੇ ਮੌਕੇ ਜਥੇਦਾਰ ਹਰਪ੍ਰੀਤ ਸਿੰਘ ਨੇ ਵਧੀਆ ਬਿਆਨ ਦੇ ਦਿੱਤਾ ਸੀ, ਐਤਕੀ ਇਹ ਗੱਲ ਕਹੀ ਆ ਔਰ ਇਹ ਗੱਲ ਹੈ ਸੱਚੀ ਹੈ। ਹੁਣ ਅਗਲੀ ਗੱਲ ਇਹ ਹੈ ਕਿ ਜਿਹੜੀ ਹਥਿਆਰ ਆ ਉਹਦਾ ਲਾਇਸੈਂਸੀ ਲੈ ਕੇ ਰੱਖਣ ਨੂੰ ਕਿਹਾ, ਤੇ ਇਹ ਵੀ ਕਿਹਾ ਕਿ ਸੁਰੱਖਿਆ ਲਈ ਰੱਖਣੇ ਆ। ਇਹ ਨਹੀਂ ਕਿਹਾ ਹੈਗਾ ਵੀ ਚੱਕ ਦਿਓ ਫੱਟੇ ਮਾਰ ਦਿਓ, ਪਰ ਚੀਕ ਝੰਗਿਆੜਾ ਇੰਨਾ ਜ਼ਿਆਦਾ ਪਾਇਆ ਗਿਆ ਕਿ ਜਿਵੇਂ ਸਿੱਖਾਂ ਨੂੰ ਹਰੇਕ ਨੂੰ ਅਕਾਲ ਤਖਤ ਸਾਹਿਬ ਤੋਂ AK-47 ਚਕਾ ਕੇ ਤੋੜ ਦਿੱਤਾ ਗਿਆ ਹੋਵੇ ਵੀ ਜਾ ਕੇ ਬਣਾਉਣਾ ਸ਼ੁਰੂ ਕਰ। ਕੋਈ ਇਹੋ ਜਿਹੀ ਮਾੜੀ ਚੰਗੀ ਗੱਲ ਨਹੀਂ ਕਹੀ। ਸਿੱਖਾਂ ਨੂੰ ਆਪਦੇ ਹੀ ਸਿਧਾਂਤ ਦੇ ਅਨੁਸਾਰ ਚੱਲਣ ਲਈ, ਸਿੱਖਾਂ ਨੂੰ ਗੁਰੂ ਸਾਹਿਬ ਦੇ ਫਲਸਫੇ ਅਨੁਸਾਰ ਚੱਲਣ ਲਈ ਗਿਆਨੀ ਹਰਪ੍ਰੀਤ ਸਿੰਘ ਨੇ 4 ਲਾਈਨਾਂ ਕੀ ਬੋਲਤੀਆਂ ਬਈ ਸਾਰੇ ਭਾਰਤ ਦਾ ਮੀਡੀਆ ਹਿੰਦੂ ਕੱਟੜਪੰਥੀ, ਐਂਟੀ ਪੰਥਕ ਫੋਰਸਾਂ, ਕਾਮਰੇਡ ਲਾਣਾ, ਕਾਂਗਰਸੀ ਹੋਣ ਜਾਂ ਭਾਜਪਾ ਵਾਲੇ ਹੋਣ, ਇਹ ਸਾਰੇ ਜਿਹੜੇ ਇੱਕਦਮ ਟੁੱਟ ਕੇ ਪਏ ਹੋਏ ਨੇ। ਇਸ ਵੇਲੇ ਪੂਰਾ ਰੌਲਾ ਗੌਲਾ ਜਿਹੜਾ ਹੈਗਾ ਉਹ ਪਾਇਆ ਹੋਇਆ। ਗੱਲ ਇਹ ਆ ਕਿ ਇੱਕ ਪਾਸੇ ਤਾਂ ਸਾਡੇ ਸਭ ਤੋਂ ਸੁਪਰੀਮ ਸੀਟ ਆ, ਠੀਕ ਆ, ਸਾਡਾ ਆਪਦਾ ਮਸਲਾ ਅੰਦਰੂਨੀ ਤੌਰ ਤੇ ਅਸੀਂ ਜਥੇਦਾਰ ਕਿਹਨੂੰ ਮੰਨਣਾ ਕਿਵੇਂ ਮੰਨਣਾ ਉਹ ਸਾਡੇ ਆਪਦੇ ਮਸਲੇ ਆ। ਔਰ ਇਹਦੇ ਬਾਰੇ ਇਹ ਵੀ ਅਸੀਂ ਬੜੇ ਸਪਸ਼ਟਤਾ ਦੇ ਨਾਲ ਕਹਿ ਦਈਏ ਕਿ ਜੇ ਅੱਜ ਦੁੱਕੀ ਤਿੱਕੀ ਨੂੰ ਉੱਠ ਕੇ ਸਾਡੀ ਸਭ ਤੋਂ ਸੁਪਰੀਮ ਅਥਾਰਟੀ ਅਕਾਲ ਤਖਤ ਸਾਹਿਬ ਤੋਂ ਕੋਈ ਗੱਲ ਕਹੀ ਗਈ ਹੋਵੇ ਉਹਦੇ ਖਿਲਾਫ ਬੋਲਣ ਦੀ ਜ਼ਰੂਰਤ ਪੈ ਰਹੀ ਹੈ ਨਾ, ਇਹ ਬਾਦਲਕਿਆਂ ਦੀਆਂ ਕਰਤੂਤਾਂ ਨੇ। ਨਹੀਂ ਤਾਂ ਕਿਹਦੀ ਜ਼ਰੂਰਤ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਾਂ ਕੋਈ ਸਿੱਖ ਸਿਧਾਂਤ ਅਨੁਸਾਰ ਕੀਤੀ ਗੱਲ ਨੂੰ ਕੋਈ ਇਸ ਤਰ੍ਹਾਂ ਚੈਲੰਜ ਕਰ ਜਾਂਦਾ। ਇਹ ਬਾਦਲ ਸਾਹਿਬ ਦੇ ਪਾਏ ਹੋਏ ਪਿੱਟਣੇ ਆ ਕਿ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਸ਼ਾਨ ਰੋਲਤੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਨੂੰ ਵਰਤਿਆ,
ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਵਰਤਿਆ, ਅਕਾਲ ਤਖਤ ਸਾਹਿਬ ਦੀ ਸੰਸਥਾ ਦਾ ਮਾਣ ਘਟਾਇਆ, ਤੇ ਅੱਜ ਲਾਂਗੜ ਭੂੰਗੜ ਜਾ ਉੱਠ ਕੇ ਸਾਡੇ ਸਭ ਤੋਂ ਸੁਪਰੀਮ ਜਿਹੜੀ ਸਾਡੀ ਸੰਸਥਾ ਆ ਉਹਦੇ ਬਾਰੇ ਮਾੜਾ ਚੰਗਾ ਬੋਲਦਾ। ਆ YouTube ਚੈਨਲਾਂ ਵਾਲੇ ਤਲਕ ਦੇਣੇ ਪਹੁੰਚ ਗਏ ਹਰਜੀਤ ਗਰੇਵਾਲ, ਜਿਹੜਾ ਕਿ ਕਿਸਾਨ ਮੋਰਚੇ ਦੌਰਾਨ ਸਭ ਤੋਂ ਵੱਧ ਗਾਲਾਂ ਖਾਣ ਦਾ ਰਿਕਾਰਡ ਬਣਾਈ ਬੈਠਾ, ਔਰ ਸਭ ਤੋਂ ਜ਼ਿਆਦਾ ਉਹ ਬੰਦਾ ਬੀਜੇਪੀ ਨੇ ਇਸ ਕੰਮ ਲਈ ਰੱਖਿਆ ਹੋਇਆ ਵਾ ਕਿ ਸਿੱਖ ਮਸਲਿਆਂ ਦੇ ਉੱਤੇ ਤੋਂ ਪੁੱਠੀ ਸਿੱਧੀ ਗੱਲ ਕਰਨੀ ਆ। ਤੇ ਉਸ ਸ਼ਖਸ ਨੇ ਜਦੋਂ ਦੇਖਿਆ ਕਿ ਹੁਣ ਚੈਨਲਾਂ ਵਾਲੇ ਆ ਗਏ, ਕਿਉਂਕਿ ਚੈਨਲਾਂ ਵਾਲਿਆਂ ਨੂੰ ਵੀ ਬੰਦਾ ਚਾਹੀਦਾ ਜਿਹੜਾ ਰੰਡੀ ਰੋਣੇ ਵਾਲੀ ਕੋਈ ਇਹੋ ਜਿਹੀ ਜਿਹੜਾ ਪੁਆੜਾ ਛੇੜਨ ਵਾਲੀ ਮਸਾਲੇਦਾਰ ਖਬਰ ਜਿਹੜੀ ਸਾਨੂੰ ਦੇ ਸਕੇ। ਸੋ ਉਹਦੇ ਕੋਲੇ ਪਹੁੰਚੇ। ਉਦੋਂ ਬਾਅਦ ਫਿਰ ਜਦੋਂ ਉਹ ਬੋਲ ਪਿਆ, ਅਜੇ ਉਹਦੀ ਗੱਲ ਦੇ ਉੱਤੇ ਚਰਚਾ ਚੱਲ ਰਹੀ ਸੀ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਬਾਰੇ ਇਹਨੂੰ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ। ਫਿਰ ਕਹਾ ਰਾਜਾ ਵੜਿੰਗ ਜਿਹੜਾ ਕਾਂਗਰਸ ਦਾ ਇਸ ਵੇਲੇ ਪ੍ਰਧਾਨ ਆ ਪੰਜਾਬ ਦਾ, ਉਹਨੇ ਸ਼ੁਰੂ ਕਰਤਾ ਕੰਮ। ਫਿਰ ਇੱਕ, ਫਿਰ ਦੋ, ਫਿਰ ਹੋਰ ਬੋਲਣ ਲੱਗ ਗਏ। ਗੱਲ ਫਿਰ ਉਹੀ ਆ ਜਾਂਦੀ ਆ, ਜੇ ਕਿਤੇ ਬਾਦਲ ਕਿਆ ਨੇ ਚੱਜ ਹਾਲ ਨਾਲ ਪੰਥ ਦੀ ਕੌਮ ਦੀ ਗੱਲ ਕੀਤੀ ਕਤਰੀ ਹੁੰਦੀ, ਅੱਜ ਇਹਨਾਂ ਦੀ ਜ਼ਰੂਰਤ ਨਹੀਂ ਸੀ ਪੈਣੀ। ਤੇ ਦੂਜੀ ਗੱਲ ਇਹ ਕਿ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਗੱਲ ਆਖੀ ਆ ਵੀ ਹਥਿਆਰ ਲੈ ਲਓ ਲਾਇਸੈਂਸੀ। ਪਰ ਮੈਂ ਇੱਕ ਗੱਲ ਇੱਥੇ ਹੋਰ ਕਹਿਣੀ ਚਾਹੁੰਦਾ ਕਿ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਸਾਹਿਬ ਦੀਆਂ ਕੋਈ ਮੀਟਿੰਗਾਂ ਹੁੰਦੀਆਂ ਨੇ ਜਾਂ ਕੋਈ ਪ੍ਰੋਗਰਾਮ ਚੱਲਦੇ ਆ, ਉੱਥੇ ਜੇਕਰ ਸ਼ਾਸਤਰ ਲੈ ਕੇ ਕੋਈ ਚਲੇ ਜਾਵੇ, ਰਵਾਇਤੀ ਸ਼ਾਸਤਰ ਹੀ ਹੋਵੇ, ਜਿਹੜੇ ਪਿਸਤੌਲ ਜਾਂ ਹੋਰ ਗੱਲਾਂ ਦੀ ਮੈਂ ਗੱਲ ਨਹੀਂ ਕਰਦਾ, ਕਿਰਪਾਨ ਤੋਂ ਵੀ ਰੋਕਿਆ ਜਾਂਦਾ। ਪਿੱਛੇ ਜੇ ਮੀਟਿੰਗ ਸੀਗੀ ਜਿਹੜੀ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮਸਲੇ ਤੇ ਮੀਟਿੰਗਾਂ ਚੱਲੀਆਂ ਨੇ, ਉਦੋਂ ਸਾਨੂੰ ਇੱਕ ਦੋ ਭਰਾਵਾਂ ਨੇ ਦੱਸਿਆ ਜਿਨ੍ਹਾਂ ਨਾਲ ਸਾਡਾ ਤਾਲਮੇਲ ਆ ਕਿ ਸਾਡੇ ਨਾਲ ਇੰਨੀ ਖਹਿਬੜਨ ਲੱਗੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਆ ਕਿ ਜੀ ਕਿਰਪਾਨ ਨਹੀਂ ਅੰਦਰ ਲੈ ਕੇ ਜਾਣ ਦੇਣੀ, ਆਹ ਨਹੀਂ ਲੈ ਕੇ ਜਾਣ ਦੇਣਾ, ਉਹ ਨਹੀਂ ਲੈ ਕੇ ਜਾਣ ਦੇਣਾ। ਸੋ ਜਿਹੜੇ ਅਕਾਲ ਤਖਤ ਸਾਹਿਬ ਤੋਂ ਅੱਜ ਇਹ ਹੁਕਮ ਹੋ ਰਿਹਾ ਜਾਂ ਅਕਾਲ ਤਖਤ ਸਾਹਿਬ ਤੋਂ ਸਿੱਖਾਂ ਨੂੰ ਸੰਧਾਰ ਦੱਸਿਆ ਜਾ ਰਿਹਾ, ਉਹ ਅਕਾਲ ਤਖਤ ਸਾਹਿਬ ਦੇ ਬਾਰੇ ਵੀ ਆਪਾਂ ਜਾਣਦੇ ਹਾਂ ਕਿ ਇੱਕ ਵਾਰੀ ਸਿਆਸੀ ਜਿਹੜਾ ਦਬਾਅ ਸੀ ਉਹ ਇੰਨਾ ਜ਼ਿਆਦਾ ਵੱਧ ਗਿਆ ਕਿ ਜਥੇਦਾਰ ਕਿਰਪਾਲ ਸਿੰਘ ਨੇ ਕਹਿ ਦਿੱਤਾ ਜਦੋਂ ਧਰਮ ਯੁੱਧ ਮੋਰਚਾ ਸਿਖਰ ਤੇ ਸੀ ਕਿ ਜੀ ਜਿਹੜੇ ਹੈਗੇ ਆ ਸ਼ਾਸਤਰ ਧਾਰਨ ਕਰਕੇ ਦਰਬਾਰ ਸਾਹਿਬ ਜਿਹੜਾ ਹੈਗਾ ਉਹ ਨਾ ਆਇਆ ਜਾਵੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਬੱਬਰ ਖਾਲਸਾ ਵਾਲੇ ਸਿੰਘ ਤੇ ਹੋਰ ਜਿਹੜੇ ਬਹੁਤ ਸਾਰੇ ਜੁਝਾਰੂ ਉਦੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਧਰਮ ਯੁੱਧ ਮੋਰਚੇ ਦੌਰਾਨ ਰਹਿੰਦੇ ਸੀ। ਸੰਤਾਂ ਨੇ ਜਥੇ ਨੂੰ ਤਿਆਰ ਉਵੇਂ ਕੀਤਾ ਤੇ ਸਾਰੇ ਸਿੰਘ ਜਿਹੜੇ ਸ਼ਾਸਤਰਧਾਰੀ ਹੋ ਕੇ ਪ੍ਰਕਰਮਾਂ ਚ ਉਤਰੇ। ਤੇ ਇਹ ਜਦੋਂ ਪ੍ਰਕਰਮਾਂ ਕਰਦੇ ਕਰਦੇ ਗੁਰਦੁਆਰਾ ਜਿਹੜਾ ਆਪਣਾ ਲਾਚੀ ਬੇਰ ਆ, ਜਿੱਥੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਘੋੜੇ ਬੰਨੇ ਸੀਗੇ ਜਦੋਂ ਮੱਸੇ ਦਾ ਸਿਰ ਵੱਢਿਆ, ਉੱਥੇ ਬਾਹਰਲੇ ਪਾਸੇ ਹੀ ਜਿਹੜਾ ਹੈਗਾ ਦਰਸ਼ਨ ਜੋੜੀ ਅੰਦਰ ਨੂੰ ਦਰਬਾਰ ਸਾਹਿਬ ਸਿਰੇ ਤੱਕ ਦਿਖਦਾ, ਉੱਥੇ ਸੰਤਾਂ ਨੇ ਮੱਥਾ ਟੇਕਿਆ ਤੇ ਅੱਗੇ ਤੁਰ ਪਏ। ਸੰਤਾਂ ਨੇ ਜਦੋਂ 2-4 ਦਿਨ ਇਸ ਤਰ੍ਹਾਂ ਕੀਤਾ ਤਾਂ ਲੋਕਾਂ ਨੇ ਪੁੱਛਣਾ ਸ਼ੁਰੂ ਕੀਤਾ। ਉਹ ਕਹਿੰਦੇ ਜੀ ਦੇਖੋ, ਸ਼ਾਸਤਰ ਧਾਰਨ ਕਰਨ ਦਾ ਹੁਕਮ ਤਾਂ ਮੈਨੂੰ ਪੰਥ ਨੂੰ, ਸਿੱਖ ਜਗਤ ਨੂੰ 6ਵੇਂ ਪਾਤਸ਼ਾਹ ਦਾ ਹੋਇਆ ਜਿਹਦਾ ਅਕਾਲ ਤਖਤ ਸਾਹਿਬ ਸਾਹਮਣੇ ਲਿਖਦਾ। ਤੇ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਦਾ ਹੁਕਮ ਇਹ ਆ ਕਿ ਦਰਬਾਰ ਸਾਹਿਬ ਤੁਸੀਂ ਸ਼ਾਸਤਰ ਲੈ ਕੇ ਨਹੀਂ ਆਉਣਾ। ਹੁਣ ਨਾ ਤਾਂ ਮੈਂ ਗੁਰੂ ਦਾ ਹੁਕਮ ਆ ਜਿਹੜਾ ਉਹਦੀ ਅਵੱਗਿਆ ਕਰਨੀ ਚਾਹੁੰਦਾ, ਇਸ ਕਰਕੇ ਸ਼ਾਸਤਰ ਜਿਹੜੇ ਆ ਮੈਂ ਧਾਰਨ ਕਰਕੇ ਤੁਰਦਾ, ਤੇ ਨਾ ਹੀ ਮੈਂ ਇਹ ਚਾਹੁੰਦਾ ਕਿ ਲੋਕ ਕਹਿਣ ਕਿ ਦੇਖੋ ਜੀ ਸਿੱਖ ਆਪਦੇ ਜਥੇਦਾਰ ਦੀ ਗੱਲ ਵੀ ਨਹੀਂ ਮੰਨਦੇ। ਇਸ ਕਰਕੇ ਮੈਂ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਨਹੀਂ ਜਾਂਦਾ, ਮੈਂ ਦੂਰੋਂ ਬਾਹਰੋਂ ਮੱਥਾ ਟੇਕ ਲੈਣਾ। ਤਾਂ ਥੋੜੇ ਦਿਨਾਂ ਬਾਅਦ ਹੀ ਇਸ ਗੱਲ ਦੀ ਅਕਲ ਜਿਹੜੀ ਸੀਗੀ ਉਹ ਜਥੇਦਾਰਾਂ ਨੂੰ ਆ ਗਈ ਸੀ ਕਿ ਇਸ ਸਿਧਾਂਤ ਅਨੁਸਾਰ ਠੀਕ ਗੱਲ ਨਹੀਂ ਹੈਗੀ, ਜਾਂ ਫਿਰ ਉਹ ਗੱਲ ਜਿਹੜੀ ਸੀਗੀ ਪਿੱਛੇ ਕਰਨੀ ਪਈ ਸੀ। ਖੈਰ ਗੱਲ ਇਹ ਦੱਸਣ ਦੀ ਆ ਕਿ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਕਿਸੇ ਵੇਲੇ ਅਕਾਲੀ ਜਿਹੜੇ ਸੀ ਉਹਨਾਂ ਦੇ ਹੱਥਾਂ 'ਚ ਵੱਡੀਆਂ ਸ੍ਰੀ ਸਾਹਿਬਾਂ, ਵੱਡੀਆਂ ਕਾਲੀਆਂ ਨੀਲੀਆਂ ਪੀਲੀਆਂ ਦਸਤਾਰਾਂ ਤੇ ਸਧਾਰਨ ਬਸਤਰ ਤੇ ਪੈਰੀ ਜੋੜਾ, ਕੌਮ ਲਈ ਮਰ ਮਿਟਣ ਵਾਲੇ ਨਿਤਨੇਮੀ ਬਾਣੀ ਤੇ ਬਾਣੇ ਦੇ ਧਾਰਨੀ ਹੁੰਦੇ ਸੀ। ਪਰ ਅੱਜ ਦਾ ਅਕਾਲੀ ਦਲ ਕਿਹੋ ਜਿਹਾ ਬਣ ਗਿਆ, ਉਹ ਆਪਾਂ ਨੂੰ ਬੜਾ ਜ਼ਿਆਦਾ ਇਸ ਪ੍ਰੋਗਰਾਮ 'ਚ ਘੱਟੋ ਘੱਟ ਚਰਚਾ ਕਰਨ ਦੀ ਲੋੜ ਨਹੀਂ। ਇਹ ਗੱਲ ਤਾਂ ਕਹਿ ਰਹੇ ਆ ਕਿ ਜੇ ਅਕਾਲੀ ਦਲ ਹੁੰਦਾ ਨਾ ਤਾਂ ਇਹਨਾਂ ਦੀ ਜ਼ਰੂਰਤ ਨਹੀਂ ਸੀ ਪੈਣੀ ਜਿਹੜੇ ਅੱਜ ਉੱਠ ਕੇ ਸਾਡੇ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਬੋਲਦੇ। ਜੇਕਰ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਰੈਪੂਟੇਸ਼ਨ, ਇੱਜ਼ਤ, ਉਹਦਾ ਹੈਸੀਅਤ ਬਰਕਰਾਰ ਰੱਖਿਆ ਹੁੰਦਾ ਨਾ ਬਾਦਲ ਕਿਆਂ ਨੇ, ਅੱਜ ਇਹਨਾਂ ਦੀ ਜ਼ਰੂਰਤ ਨਹੀਂ ਸੀ ਪੈਣੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੋਗਰਾਮਾਂ ਦੇ ਵਿੱਚ ਜੇ ਸਿੱਖ ਸਿਧਾਂਤ ਅਨੁਸਾਰ ਕਾਰਵਾਈਆਂ ਚੱਲਦੀਆਂ ਹੁੰਦੀਆਂ, ਕਾਹਨੂੰ ਕਿਸੇ ਦੀ ਹਿੰਮਤ ਪੈਣੀ ਸੀ। ਅਸੀਂ ਆਪਦੀ ਜਿਹੜੀ ਚੜ੍ਹਤ ਬਣਾਉਣੀ ਸੀ, ਜਿਹੜੀ ਆਪਦੀ ਠੁੱਕ ਬਣਾਉਣੀ ਸੀ ਇਸ ਭਾਰਤ ਵਿੱਚ, ਉਹ ਚਲੋ ਦੁਸ਼ਮਣ ਦਾ ਜੋ ਕਰਦਾ ਸੋ ਕਰਦਾ, ਸਾਡੇ ਕੋਲੇ ਆਪਦੀਆਂ ਸੰਸਥਾਵਾਂ ਨੇ। 1920-25 ਦੇ ਦੌਰ ਦੇ ਵਿੱਚ ਹੀ RSS ਬਣੀ ਹੈ, ਉਦੋਂ ਕੀ ਸ਼੍ਰੋਮਣੀ ਕਮੇਟੀ ਹੋਣੀ ਚਾਹੀਦੀ ਹੈ। ਜਿਹੜਾ ਕੰਮ
ਹਿੰਦੂ ਭਾਈਚਾਰੇ ਲਈ RSS ਕਰਦੀ ਕਿ ਉਹਨਾਂ ਦੇ ਅੰਦਰ ਹਿੰਦੂ ਹੋਣ ਦਾ ਮਾਣ ਪੈਦਾ ਕਰਨਾ, ਉਹਨਾਂ ਦੇ ਅੰਦਰ ਹਿੰਦੂ ਰਾਸ਼ਟਰ ਦਾ ਜਿਹੜਾ ਹੈਗਾ ਵਿਚਾਰ ਉਹ ਪ੍ਰਫੁੱਲਤ ਕਰਨਾ। ਅਗਲੇ ਕਰਦੇ ਵੀ ਆ। ਹੋਰ ਤਾਂ ਹੋਰ, ਇੱਕ ਨਹੀਂ ਦੋ ਨਹੀਂ, ਬੇਅੰਤ ਇਹੋ ਜਿਹੀਆਂ ਵੀਡੀਓਜ਼, ਖਬਰਾਂ, ਫੋਟੋਆਂ ਸੋਸ਼ਲ ਮੀਡੀਆ ਤੇ ਤੁਰੀਆਂ ਫਿਰਦੀਆਂ ਨੇ ਕਿ RSS ਦੇ ਜਿਹੜੇ ਐਕਟਿਵਿਸਟ ਨੇ ਉਹ ਕਿਵੇਂ ਸ਼ਾਸਤਰ ਵਿਦਿਆ ਲੈ ਰਹੇ। ਉਹਨਾਂ ਨੇ ਬੀਬੀਆਂ ਨੂੰ, ਬੱਚੀਆਂ ਨੂੰ, ਕੁੜੀਆਂ ਨੂੰ ਤੇ ਵੱਡਿਆਂ ਛੋਟਿਆਂ ਨੂੰ ਹਰ ਇੱਕ ਨੂੰ ਸ਼ਾਸਤਰ ਦੀ ਟ੍ਰੇਨਿੰਗ ਜਿਹੜੀ ਆ ਉਹ ਦੇਣੀ ਸ਼ੁਰੂ ਕੀਤੀ ਹੋਈ ਹੈ। ਇੱਕ ਪਾਸੇ ਅਗਲਿਆਂ ਦਾ ਮੁਲਕ ਆ, ਉਹਨਾਂ ਦੇ ਹੱਕ ਦੇ ਵਿੱਚ ਭਾਰਤ ਦਾ ਸਾਰਾ ਸੰਵਿਧਾਨ, ਸਾਰਾ ਨਿਜ਼ਾਮ ਭੁਗਤਦਾ, ਪਰ ਉਹ ਕਹਿੰਦੇ ਆ ਵੀ ਅਜੇ ਸਾਡਾ ਕੰਮ ਕੱਚਾ ਨਾ ਰਹਿ ਜੇ। ਉਹ ਬਜਰੰਗ ਦਲ ਵਰਗੀਆਂ ਸੰਸਥਾਵਾਂ ਬਣਾਉਂਦੇ ਆ ਜਿਹੜੀਆਂ ਦੂਜੇ ਭਾਈਚਾਰਿਆਂ ਦੇ ਲੋਕਾਂ ਦੇ ਉੱਤੇ ਜ਼ੁਲਮ ਕਰਦੀਆਂ ਨੇ। ਉਹ ਆਪਦੇ ਬਲਬੂਤੇ ਨੂੰ ਵਧਾਉਣ ਲਈ, ਆਪਦੀ ਪਕੜ ਨੂੰ, ਆਪਦੀ ਚੜ੍ਹਤ ਨੂੰ ਬਰਕਰਾਰ ਰੱਖਣ ਲਈ ਬਹੁਤ ਕੁਝ ਕਰਦੇ ਆ ਵੀ ਸਾਡੇ ਕੋਲੇ ਹਥਿਆਰ ਹੋਵੇ, ਸਾਡੀ ਤਾਕਤ ਹੋਵੇ, ਸਾਡੀ ਪਕੜ ਹੋਵੇ, ਸਾਡਾ ਜਿਹੜਾ ਬੁਲੰਦ ਹੋਵੇ, ਸਭ ਕੁਝ। ਇੱਕ ਪਾਸੇ ਤਾਂ ਉਹ ਆ, ਦੂਜੇ ਪਾਸੇ ਸਾਡੀਆਂ ਸੰਸਥਾਵਾਂ ਨੇ ਉਹ ਬਾਦਲਕਿਆਂ ਦੇ ਪੇਟੇ ਪੈਣ ਤੋਂ ਬਾਅਦ ਹਾਲ ਹੀ ਕੁਝ ਹੋਰ ਹੋ ਗਿਆ। ਸਾਡੀਆਂ ਸੰਸਥਾਵਾਂ ਨੇ ਹਰ ਉਸ ਧਿਰ ਦਾ, ਵਿਅਕਤੀ ਦਾ ਤੇ ਹਰ ਉਸ ਵਰਤਾਰੇ ਦਾ ਵਿਰੋਧ ਕੀਤਾ ਜਿਹੜਾ ਸਿੱਖੀ ਦੀ ਚੜ੍ਹਦੀ ਕਲਾ ਕਰ ਸਕਦਾ ਸੀ ਜਾਂ ਕਰਾ ਸਕਦਾ ਸੀ। ਚਲੋ ਅਸੀਂ ਅੱਜ ਖਾਲਿਸਤਾਨੀ ਖਾੜਕੂ ਸੰਘਰਸ਼ ਦੇ ਬਾਰੇ ਕੁਝ ਚਰਚਾ ਕਰਦੇ ਹਾਂ। ਕੱਲ ਪਰਸੋਂ ਦੀ ਗੱਲ ਆ, ਤਾਮਿਲਨਾਡੂ ਦੇ ਨੌਜਵਾਨਾਂ ਨੇ ਰਾਜੀਵ ਗਾਂਧੀ ਦਾ ਕੰਡਾ ਕੱਢਿਆ ਸੀ। ਉਹਨਾਂ ਵਿੱਚੋਂ ਇੱਕ ਨੂੰ 30-31 ਸਾਲ ਬਾਅਦ ਰਿਹਾਈ ਮਿਲੀ। ਜਿਵੇਂ ਮਿਲੀ, ਚਲੋ ਇੱਕ ਵੱਖਰਾ ਮਸਲਾ। ਜਦੋਂ ਉਹ ਬਾਹਰ ਆਇਆ ਤਾਂ ਜਿਹੜੇ ਤਾਮਿਲਨਾਡੂ ਦੇ ਵੱਡੇ ਉੱਥੋਂ ਦੇ ਹੈਗੇ ਆ ਸਿਆਸੀ ਆਗੂ, ਉਹ ਉਹਨੂੰ ਵੈਲਕਮ ਕਰ ਰਹੇ ਆ, ਉਹਦੇ ਪਰਿਵਾਰ ਨੂੰ ਸਤਿਕਾਰ ਕਰ ਰਹੇ ਨੇ। ਔਰ ਉਹ ਫੋਟੋਆਂ ਸੋਸ਼ਲ ਮੀਡੀਆ ਤੇ ਦੇਖ ਕੇ ਸਾਡੀ ਜਿਹੜੀ ਜਵਾਨੀ ਆ, ਸਾਡੀ ਕੌਮ ਦੇ ਬੱਚੇ ਆ, ਉਹ ਬੜੇ ਹੈਰਾਨ ਪਰੇਸ਼ਾਨ ਨੇ ਕਿ ਇਹਨਾਂ ਨੇ ਰਾਜੀਵ ਗਾਂਧੀ ਠੋਕਿਆ ਸੀ ਤੇ ਉੱਥੋਂ ਦੇ CM ਜਾਂ ਡਿਪਟੀ CM ਜਾਂ ਹੋਰ ਜਿਹੜੇ ਲੋਕ ਨੇ ਤਾਮਿਲਨਾਡੂ ਦੇ, ਉਹਨਾਂ ਨੂੰ ਕਾਹਤੋਂ ਨਹੀਂ ਮਤਲਬ ਇਹ ਲੱਗਦਾ ਕਿ ਜੇ ਅਸੀਂ ਇਹਦੇ ਨਾਲ ਖੜੇ ਤਾਂ ਸਾਨੂੰ ਮੀਡੀਆ ਭੰਡੂਗਾ ਜਾਂ ਸਾਨੂੰ ਬਾਹਮਣ ਕੀ ਕਹੂਗਾ ਜਾਂ ਹਿੰਦੂ ਕੀ ਕਹੂਗਾ। ਉਹਨਾਂ ਨੇ ਸਿਰਫ ਆਪਦਾ ਪੱਖ ਦੇਖਿਆ ਕਿ ਇਹ ਸਾਡੀ ਕੌਮ ਦੇ ਹੀਰੋ ਨੇ। ਤੇ ਜੇ ਦੇਖੀਏ ਇਹਨਾਂ ਦੀ ਗੱਲ ਮੋਦੀ ਹੁਣਾਂ ਦੀ, ਅਡਵਾਨੀ ਹੁਣਾਂ ਦੀ, ਤੁਸੀਂ ਸਾਰਿਆਂ ਨੇ ਦੇਖਿਆ ਕਿ ਸਾਧਵੀ ਪ੍ਰਗਿਆ ਨੇ ਬੰਬ ਧਮਾਕੇ ਕਰਾ ਕੇ ਕੀ ਕੁਛ ਕੀਤਾ, ਪਰ ਇਹਨਾਂ ਨੇ ਉਹਨੂੰ ਬਾਹਰ ਵੀ ਕੱਢਿਆ, ਉਹਦਾ ਡਟ ਕੇ ਸਾਥ ਵੀ ਦਿੱਤਾ ਤੇ ਉਹਨੂੰ MP ਵੀ ਬਣਾਇਆ। ਅਡਵਾਨੀ ਦੀ ਇੱਕ ਫੋਟੋ ਆ ਜਿਹਦੇ ਵਿੱਚ ਉਹਨੂੰ ਜਿਵੇਂ ਆਪਦੀ ਸਕੀ ਧੀ ਨੂੰ ਬੱਚਾ ਪਿਆਰ ਕਰਦਾ ਨਾ ਬੰਦਾ, ਉਵੇਂ ਉਹਨੂੰ ਪਿਆਰ ਕਰ ਰਿਹਾ ਕਿ ਸਾਧਵੀ ਪ੍ਰਗਿਆ ਤੂੰ ਤਾਂ ਕਮਾਲ ਕਰ। ਤੇ ਹੁਣ ਇੱਕ ਪਾਸੇ ਤਾਂ ਤਾਮਿਲਨਾਡੂ ਦੇ ਲੋਕ ਨੇ ਜਿਹੜੇ ਰਾਜੀਵ ਗਾਂਧੀ ਵਰਗਿਆਂ ਦੇ ਸੋਧਾ ਲਾਉਣ ਵਾਲਿਆਂ ਨੂੰ ਇੰਨਾ ਪਿਆਰ ਦੇ ਰਹੇ, ਦੂਜੇ ਪਾਸੇ ਅਡਵਾਨੀ ਵਰਗੇ ਹਿੰਦੂ ਨੇ, RSS ਵਾਲੇ ਨੇ ਜਿਹੜੇ ਸਾਧਵੀ ਪ੍ਰਗਿਆ ਤੇ ਹੋਰਾਂ ਨੂੰ ਇੰਨਾ ਪਿਆਰ ਦੇ ਰਹੇ। ਤੀਜੇ ਪਾਸੇ ਆ ਸਾਡੇ ਭਾਜਪਾ ਦੇ ਨਾਲ ਯਾਰੀ ਪਾਈ ਬੈਠੇ ਹੁੰਦੇ ਸੀ। ਕਹਿੰਦੇ ਹੁੰਦੇ ਆ ਜੇ ਗਵਾਂਢਣ ਦਾ ਰੂਪ ਨਾ ਆਵੇ ਤਾਂ ਨਖਰਾ ਤਾਂ ਆ ਹੀ ਜਾਂਦਾ। ਤੇ ਇਹਨਾਂ ਨੇ ਕੀ ਕੀਤਾ? ਇਹਨਾਂ ਨੂੰ ਕਦੇ ਨਹੀਂ ਇਸ ਗੱਲ ਦਾ ਆਇਆ ਕਿ ਅਸੀਂ ਇੱਕ ਜਿਹੜੀ ਹੈਗੀ ਆ ਵੱਡੀ ਸੰਸਥਾ ਆ ਸ਼੍ਰੋਮਣੀ ਕਮੇਟੀ, ਅਸੀਂ ਅਕਾਲੀ ਦਲ ਵਾਂ ਤੇ ਸਾਡਾ ਫਰਜ਼ ਬਣਦਾ ਕਿ ਪੰਥ ਲਈ ਤੇ ਪੰਜਾਬ ਲਈ ਲੜਨ ਮਰਨ ਵਾਲੇ ਸਾਡੇ ਜਿਹੜੇ ਸਿੱਖ ਕੌਮ ਦੇ ਹੀਰੋ ਨੇ। ਠੀਕ ਆ, ਭਾਰਤ ਦਾ ਨਿਆਇਕ ਪ੍ਰਣਾਲੀ ਜਿਹੜੀ ਆ ਉਹਦਾ ਤੁਸੀਂ ਤਿਰਸਕਾਰ ਨਾ ਕਰੋ, ਤੁਸੀਂ ਉੱਥੇ ਕਹੋ ਵੀ ਠੀਕ ਆ ਜੇ ਇਹਨਾਂ ਨੂੰ ਸਜ਼ਾ ਮਿਲੀ ਆ ਤਾਂ ਅਸੀਂ, ਪਰ ਉਹਨਾਂ ਦਾ ਕਿਸੇ ਤਰੀਕੇ ਨਾਲ ਤੁਸੀਂ ਮਾਨ ਸਤਿਕਾਰ ਕਰ ਸਕਦੇ ਹੋ। ਕਦੇ ਕੋਈ ਵਫਦ ਸ਼੍ਰੋਮਣੀ ਕਮੇਟੀ ਦਾ ਜਾਂ ਅਕਾਲੀ ਦਲ ਦੇ ਲੀਡਰਾਂ ਦਾ ਜਿਹੜਾ ਚ ਜਾ ਕੇ ਇਹਨਾਂ ਸਿੰਘਾਂ ਨੂੰ ਮਿਲਦਾ ਜਿਨ੍ਹਾਂ ਨੇ ਪੰਥ ਲਈ, ਕੌਮ ਲਈ ਜਫਰ ਜਾਲੇ ਆ। 1978 ਤੋਂ ਜਿਹੜਾ ਸੰਘਰਸ਼ ਚੱਲਿਆ ਜਾਂ ਧਰਮ ਯੁੱਧ ਮੋਰਚਾ ਚੱਲਿਆ ਜਾਂ ਪੰਥ ਦੇ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਜਿਹੜੀਆਂ ਮੰਗਾਂ ਮਨਾਉਣ ਦੇ ਲਈ ਸੰਘਰਸ਼ ਚੱਲਿਆ, ਠੀਕ ਆ, ਉਹਦੇ ਚ ਬੜੇ ਮੋੜ ਘੋੜ ਆਏ। ਸਾਰੀਆਂ ਗੱਲਾਂ ਨਾਲ ਤੁਸੀਂ ਸਹਿਮਤ ਨਹੀਂ ਹੈਗੇ, ਤੁਸੀਂ ਨਹੀਂ ਸਹਿਮਤ ਖਾਲਿਸਤਾਨ ਨਾਲ, ਕੋਈ ਗੱਲ ਨਹੀਂ, ਹੋਣਾ ਚਾਹੀਦਾ, ਪਰ ਜੇ ਨਹੀਂ ਹੈਗੇ ਚਲੋ ਕੋਈ ਗੱਲ ਨਹੀਂ, ਮੰਨ ਲਿਆ ਤੁਹਾਡੀ ਗੱਲ। ਤੁਸੀਂ ਨਹੀਂ ਚਾਹੁੰਦੇ ਕਿ ਜਿਹੜੇ ਹੈਗੇ ਆ ਹਥਿਆਰਬੰਦ ਸੰਘਰਸ਼ ਵੀ ਅਸੀਂ ਉਹਦੇ ਚ ਜਾਈਏ, ਤੁਸੀਂ ਨਾ ਜਾਓ, ਕੋਈ ਗੱਲ ਨਹੀਂ। ਪਰ ਇੱਕ ਗੱਲ ਤਾਂ ਤੁਸੀਂ ਸਾਰੇ ਕਰ ਹੀ ਸਕਦੇ ਹੋ ਨਾ, ਉਹ ਇੰਨੀ ਕਾ ਕਿ ਸਾਡੀ ਕੌਮ ਦੇ ਬੰਦੇ ਆ, ਅਸੀਂ ਇਹਨਾਂ ਨਾਲ ਸਹਿਮਤ ਹੋਈਏ ਨਾ ਸਹਿਮਤ ਹੋਈਏ ਉਹ ਸਾਡੇ ਅੰਦਰਲਾ ਮਸਲਾ, ਪਰ ਅਸੀਂ ਦੁਨੀਆ ਨੂੰ ਦਿਖਾਉਣਾ ਕਿ ਸਾਰੀ ਦੀ ਸਾਰੀ ਕੌਮ ਇਕਜੁੱਟ ਤੇ ਇੱਕ ਮੁੱਠਾ ਤੇ ਇਹਨਾਂ ਦੇ ਨਾਲ ਖੜੀ। ਜੇ ਕਿਤੇ ਜਿਹੜਾ ਚ ਨਜ਼ਰਬੰਦ ਸਿੰਘਾਂ ਦੇ, ਜਿਹੜਾ ਚ ਬੰਦ ਜੁਝਾਰੂਆਂ ਦੇ ਕੋਲ ਅਕਾਲੀ ਦਲ ਦੀ ਲੀਡਰਸ਼ਿਪ ਜਾਂਦੀ, ਵਫਦ ਜਾਂਦਾ, ਤਾਂ ਭਾਜਪਾ ਵਾਲੇ ਇਤਰਾਜ਼ ਕਰਦੇ ਵੱਧ ਤੋਂ ਵੱਧ। ਤਾਂ ਭਾਜਪਾ ਵਾਲਿਆਂ ਨੂੰ ਕਹਿ ਦਿੰਦੇ ਕਿ ਭਾਈ ਜੇ ਤੁਸੀਂ ਸਾਧਵੀ ਪ੍ਰਗਿਆ ਵਰਗਿਆਂ ਨੂੰ ਪਿਆਰ ਸਤਿਕਾਰ ਦੇ ਸਕਦੇ ਹੋ, ਜੇ ਤਾਮਿਲਨਾਡੂ ਵਾਲੇ
ਰਾਜੀਵ ਗਾਂਧੀ ਨੂੰ ਬੰਬ ਧਮਾਕੇ ਨਾਲ ਉਡਾਉਣ ਵਾਲੀ ਟੀਮ ਦੇ ਮੈਂਬਰਾਂ ਦਾ ਸਤਿਕਾਰ ਕਰ ਸਕਦੇ ਤਾਂ ਭਾਈ ਅਸੀਂ ਕਾਹਤੋਂ ਨਹੀਂ ਕਰ ਸਕਦੇ। ਪਰ ਇੱਥੇ ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਾਰ ਦਿਵਾਉਣ ਦੇ ਲਈ ਸਾਨੂੰ ਜੋ ਕੁਝ ਕਰਨਾ ਪਿਆ ਉਹ ਅਸੀਂ ਜਾਣਦੇ। ਉਹਨਾਂ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਵਾਉਣ ਲਈ ਜਿੰਨਾ ਸੰਘਰਸ਼ ਲੜਨਾ ਪਿਆ ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਅਜੀਬ ਦਾਸਤਾਨ ਆ, ਜਿਹੜੀ ਆ ਸੋਸ਼ਲ ਮੀਡੀਆ ਤੋਂ ਪਹਿਲਾਂ ਵਾਲੇ ਲੋਕਾਂ ਨੂੰ ਪਤਾ, ਬਹੁਤੇ ਲੋਕਾਂ ਨੂੰ ਪਤਾ ਨਹੀਂ। ਉਹ ਅਸੀਂ ਹੋਈ ਸੀ 1999 ਜਾਂ 2000 ਦੀ ਗੱਲ ਆ। ਅਸੀਂ ਅਕਾਲ ਤਖਤ ਸਾਹਿਬ ਦੇ ਸਨਮੁਖ ਜੂਨ 84 ਦੇ ਘੱਲੂ ਘਾਰੇ ਦੇ ਸ਼ਹੀਦਾਂ ਦੀ ਅਰਦਾਸ ਕਰਨੀ ਸੀ। ਉਦੋਂ ਅਜੇ ਜੇਲ੍ਹਾਂ ਚੋਂ ਬਹੁਤ ਘੱਟ ਸਿੰਘ ਜਿਹੜੇ ਛੁੱਟ ਕੇ ਆਏ ਸੀ ਤੇ ਅਸੀਂ ਉਦੋਂ ਭਾਈ ਨਰੈਣ ਸਿੰਘ ਚੌੜਾ ਤੇ ਭਾਈ ਕੰਵਰਪਾਲ ਸਿੰਘ ਤੇ ਹੋਰ ਜਿਹੜੇ ਸੀ ਕੁੱਲ ਮਿਲਾ ਕੇ ਅਸੀਂ 50 ਕੁ ਜਣੇ ਹੋਵਾਂਗੇ। ਅਸੀਂ ਜਦੋਂ ਉੱਥੇ ਅਰਦਾਸਾਂ ਸੋਧਣ ਲਈ ਖੜੇ ਤਾਂ CRP ਮਾਫ ਕਰਨਾ ਜੀ ਸ਼੍ਰੋਮਣੀ ਕਮੇਟੀ ਨੇ ਟਾਸਕ ਫੋਰਸ ਵਾਲੇ ਭੇਜਤੇ। ਹੁਣ ਉਹਨਾਂ ਦੇ ਹੱਥਾਂ 'ਚ ਸ੍ਰੀ ਸਾਹਿਬਾਂ ਦਾਤਰੇ ਕਿਰਪਾਨਾਂ, ਉਹਨਾਂ ਨੂੰ ਭਾਈ ਨਰੈਣ ਸਿੰਘ ਤੇ ਹੋਰ ਸਿੰਘ ਕਹਿਣ ਲੱਗੇ ਬਈ ਤੁਸੀਂ ਉਹੀ ਉਹ ਧਰਮੀ ਫੌਜੀ ਜਿਹੜੇ ਜੂਨ 84 ਦਾ ਇਹ ਹੌਲਨਾਕ ਵਾਕਿਆ ਸੁਣ ਕੇ ਬੈਰਕਾਂ ਛੱਡ ਕੇ ਤੁਰ ਪਏ ਤੇ ਬਾਅਦ ਵਿੱਚ ਹੁਣ ਤੁਹਾਨੂੰ ਟਾਸਕ ਫੋਰਸ ਵਿੱਚ ਇੱਥੇ ਭਰਤੀ ਕੀਤਾ ਹੋਇਆ। ਤੇ ਅਸੀਂ ਵੀ ਉਹ ਆ ਸਾਰੇ ਜਿਨ੍ਹਾਂ ਤੋਂ ਇਹ ਜਿਹੜਾ ਘੱਲੂ ਘਰ ਆ ਇਹ ਸਹਾਰਿਆ ਨਹੀਂ ਗਿਆ। ਕੋਈ ਘਰ ਛੱਡ ਕੇ ਜੁਝਾਰੂ ਸਫਾਂ 'ਚ ਆ ਗਿਆ, ਕਿਸੇ ਨੇ ਕਿਸੇ ਤਰੀਕੇ ਨਾਲ ਸੇਵਾ ਕਰ ਲਈ। ਆਪਾਂ ਤਾਂ ਇੱਕੋ ਦੁੱਖ ਦੇ ਮਾਰੇ ਹੋਏ ਆ ਤੇ ਅਸੀਂ ਇੱਥੇ ਸਿਰਫ ਅਰਦਾਸ ਕਰਨੀ ਆ ਤੇ ਅਰਦਾਸ ਕਰਨ ਦੇ ਉੱਤੇ ਤੁਸੀਂ ਡਾਂਗਾ ਚੋਤੇ ਲੈ ਕੇ ਖੜ ਗਏ ਹੋ, ਆਪਾਂ ਜੱਜਦੇ ਨਹੀਂ। ਉਹ ਕਹਿੰਦੇ ਜੀ ਠੀਕ ਆ ਵੀ ਅਸੀਂ ਤੁਹਾਡੇ ਨਾਲ ਹੀ ਖੜਦੇ। ਤੇ ਅਗਲੇ ਦਿਨ ਅਖਬਾਰਾਂ ਦੇ ਵਿੱਚ ਜਦੋਂ ਉਹ ਫੋਟੋ ਛਪੀ ਤਾਂ ਬੜਾ ਵਧੀਆ ਪ੍ਰਭਾਵ ਪਿਆ ਕਿ ਦੇਖੋ ਕਿੱਡੀ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਨੇ, ਹਾਲਾਂਕਿ ਸਾਨੂੰ ਤਾਂ ਪਤਾ ਸੀ ਬੜੇ ਥੋੜੇ ਜਿਹੇ ਸਿੱਖ ਸੀ ਉਦੋਂ। ਹੌਲੀ ਹੌਲੀ ਉਹ ਚੀਜ਼ਾਂ ਅੱਗੇ ਵਧੀਆਂ ਤੇ ਉਹਨਾਂ ਚੀਜ਼ਾਂ ਦੇ ਆਧਾਰ ਦੇ ਉੱਤੇ ਅੱਜ ਜਿਹੜੀ ਹੈਗੀ ਆ ਬੜੀ ਵੱਡੀ ਜਵਾਨੀ ਸਾਡੀ ਕੌਮ ਦੀ ਜਾਗ ਪਈ ਹੈ। ਅੱਜ ਮਾਹੌਲ ਬਿਲਕੁਲ ਹੀ ਹੋਰ ਆ। ਉਦੋਂ ਖਾਲਿਸਤਾਨ ਤਾਂ ਕੀ ਸੰਤ ਭਿੰਡਰਾਂ ਵਾਲਿਆਂ ਦੀ ਨਿੱਕੀ ਜਿਹੀ ਫੋਟੋ ਜਿਹੜੀ ਸੀ ਉਹ ਰੱਖਣੀ ਵੀ ਪੁਲਿਸ ਨੇ ਬੜੀ, ਜਿਹੜੀ ਸਰਕਾਰ ਨੇ ਬੜੀ ਮਤਲਬ ਬੜਾ ਜੁਰਮ ਬਣਾਇਆ ਪਿਆ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਦਲ ਖਾਲਸਾ ਵੱਲੋਂ ਸੰਤ ਭਿੰਡਰਾਂ ਵਾਲਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਐਲਾਨ ਕਰਨਾ, ਅਸੀਂ ਜਾਣਦੇ ਹਾਂ ਜਾਂ ਵਾਹਿਗੁਰੂ ਕਿ ਜਿਹੜੇ ਸੰਤਾਂ ਨੂੰ ਚੜ੍ਹਦੀ ਕਲਾ 'ਚ ਮੰਨਦੇ ਸੀ ਉਹਨਾਂ ਨੇ ਸਾਡੇ ਨਾਲ ਕੀ ਕੁਛ ਕੀਤਾ। ਅਸੀਂ ਇੱਧਰੋਂ ਸੰਤਾਂ ਦੇ ਸ਼ਹੀਦੀ ਦੇ ਖਬਰਾਂ ਦੇਣੀਆਂ ਜਾਂ ਇਸ਼ਤਿਹਾਰ ਦੇਣੇ ਵੀ ਇੱਥੇ ਪਹੁੰਚੋ ਸੰਗਤਾਂ, ਆਪਾਂ ਸੰਤਾਂ ਦਾ ਸ਼ਹੀਦੀ ਦਿਹਾੜਾ ਮਨਾਈਏ, ਇੱਕ ਕੌਮ ਲਈ ਜਾਨ ਵਾਰ ਗਿਆ ਤੇ ਉਹਦੇ ਲਈ ਸਾਨੂੰ ਸੰਤਾਂ ਦਾ ਸ਼ਹੀਦੀ ਦਿਹਾੜਾ ਮਨਾਉਣਾ ਚਾਹੀਦਾ। ਤੇ ਉਹਨਾਂ ਦਾ ਪਰਿਵਾਰ ਵੀ ਇਸ ਗੱਲ 'ਚ ਸਹਿਮਤ ਆ। ਪਰ ਦੂਜੇ ਪਾਸੇ ਅਗਲੇ ਕਹਿੰਦੇ ਚੜ੍ਹਦੀ ਕਲਾ ਦਾ ਅਸੀਂ ਤਾਂ ਪਾਠ ਰਖਾਇਆ, ਇੱਥੇ ਪਹੁੰਚੇ। ਸੰਸਥਾਵਾਂ ਵੱਡੀਆਂ ਸੀ, ਕੀ ਕਰਦੇ। ਬਹੁਤ ਔਖ ਭਰਿਆ ਟਾਈਮ ਜਿਹੜਾ ਸੀ ਉਹ ਲੰਘਾਇਆ। ਪਰ ਜਿਹੜੀ ਗੱਲ ਆਪਾਂ ਹੁਣ ਕਰਨ ਲੱਗੇ ਆ ਕਿ ਜੇਕਰ ਬਾਦਲ ਸਾਹਿਬ ਨੂੰ, ਬਾਦਲ ਦਲ ਨੂੰ ਅਕਲ ਹੁੰਦੀ ਤਾਂ ਜਿੱਦਣ ਜਿਹੜਾ ਸੀ ਜਥੇਦਾਰ ਬਦੰਤੀ ਹੋਣਾ ਵੇਲੇ ਅਸੀਂ ਇਹਨਾਂ ਨੂੰ ਦਮਦਮੀ ਟਕਸਾਲ ਨੂੰ ਨਾਲ ਲੈ ਲਿਆ, ਸਾਰੇ ਆਪਾਂ ਇਕਜੁੱਟ ਹੋ ਗਏ ਕਿ ਸੰਤਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਹੈਗਾ ਉਹ ਮਨਾਇਆ ਜਾਵੇ। ਉਦੋਂ ਬਾਅਦ ਉੱਥੇ ਹੀ ਐਲਾਨ ਕਰ ਦਿੰਦੇ ਕਿ ਲਓ ਜੀ ਹੁਣ ਸੰਤਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਉਹਦਾ ਮਸਲਾ ਮੁੱਕ ਗਿਆ, ਹੁਣ ਸੰਤਾਂ ਦੀ ਸ਼ਹੀਦ ਮੰਨ ਕੇ ਫੋਟੋ ਜਿਹੜੀ ਆ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਵਾਂਗੇ। ਪਰ ਉਹ ਫੋਟੋ ਲਵਾਉਣ ਲਈ ਸਾਨੂੰ ਜੋ ਕੁਝ ਕਰਨਾ ਪਿਆ ਉਹ ਅਸੀਂ ਜਾਣਦੇ ਹਾਂ ਜਾਂ ਵਾਹਿਗੁਰੂ ਜਾਣਦੇ। ਕੌਮ ਨੂੰ ਨਿੱਕੇ ਨਿੱਕੇ ਗੱਲ ਦੇ ਲਈ ਇਹਨਾਂ ਨੇ ਸਿਰਫ ਇਹ ਦੇਖ ਕੇ ਕਿ ਸੰਤ ਭਿੰਡਰਾਂ ਵਾਲੇ ਤੇ ਉਹਨਾਂ ਨਾਲ ਸੰਬੰਧਿਤ ਹਰ ਚੀਜ਼ ਬਾਰੇ ਅਸੀਂ ਦਿੱਲੀ ਨੂੰ ਇਹ ਦਿਖਾਉਣਾ ਕਿ ਅਸੀਂ ਤਾਂ ਇਹਨਾਂ ਦੇ ਖਿਲਾਫ ਆ, ਸਾਡੀ ਵਾਹ ਨਹੀਂ ਚੱਲਦੀ, ਸਾਨੂੰ ਤਾਂ ਕਰਨਾ ਪੈ ਰਿਹਾ। ਜੇਕਰ ਇੱਥੇ ਸ਼ਹੀਦੀ ਯਾਦਗਾਰ ਬਣੀ ਉਹਦੇ ਬਾਰੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਇੱਥੇ ਹੋਇਆ। ਹਾਲਾਂਕਿ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਸਾਹਿਬ ਨੇ ਡਾਇਰੈਕਸ਼ਨ ਦੇਤੀ ਸੀਗੀ, ਹਦਾਇਤ ਕਰਤੀ ਸੀਗੀ ਕਿ ਸ਼ਹੀਦਾਂ ਦੀ ਯਾਦਗਾਰ ਬਣਾਈ ਜਾਵੇ, ਪਰ ਕੰਮ ਉਲਟ ਕੀਤਾ ਹੋਇਆ ਇਹਨਾਂ ਨੇ। ਉਹ ਕੀ ਵੀ ਨਹੀਂ ਬਣਾਉਣੀ। ਅਖੀਰ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਜਿਹੜੇ ਦਲ ਖਾਲਸਾ ਦੇ ਆਗੂ ਨੇ, ਜਿਨ੍ਹਾਂ ਨੇ 1981 ਚ ਹੋਰ ਸਿੰਘਾਂ ਦੇ ਨਾਲ ਹਾਈਜੈਕਿੰਗ ਕਰਕੇ ਜਦੋਂ ਚੰਦੋ ਕਲਾਂ ਕਾਂਡ ਵਾਪਰਿਆ, ਜਦੋਂ ਸੰਤਾਂ ਨੂੰ ਲਾਰੇ ਜਗਤ ਨਾਰਾਇਣ ਵਾਲੇ ਕੇਸ ਵਿੱਚ ਗ੍ਰਿਫਤਾਰ ਕੀਤਾ, ਉਹ ਪਾਕਿਸਤਾਨ ਲੈ ਗਏ ਸੀ ਜਹਾਜ਼ ਅਗਵਾ ਕਰਨ, ਉਹ ਇੱਥੇ ਆ ਚੁੱਕੇ ਸੀ। ਉਹਨਾਂ ਨੇ ਫਿਰ ਇੱਥੇ ਜਿਹੜਾ ਸੀਗਾ ਆਪਣਾ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਸਰਾਂ ਵਾਲੇ ਪਾਸੇ ਜਿੱਧਰ ਗੁਰੂ ਅਰਜਨ ਦੇਵ ਨਿਵਾਸ ਆ ਉਹ ਸਾਈਡ ਦੇ ਉੱਤੇ ਮੋਰਚਾ ਲਾਤਾ ਤੇ 3 ਦਿਨ 72 ਘੰਟੇ ਲਈ ਉੱਥੇ ਉਹਨਾਂ ਨੇ ਅੰਨ ਜਲ ਨਹੀਂ ਛਕਿਆ। ਤੇ ਉੱਥੇ ਬੈਠ ਕੇ ਜਦੋਂ ਸਾਨੂੰ ਲੋਕ ਪੁੱਛਣ ਕਿ ਦਰਬਾਰ ਸਾਹਿਬ ਦੇ ਦਰਾਂ ਦੇ ਮੂਹਰੇ ਇਧਰਲੇ ਪਾਸੇ ਤੁਹਾਨੂੰ ਧਰਨਾ ਲਾਉਣਾ ਗਲਤ, ਅਸੀਂ ਆਖਿਆ ਸਾਨੂੰ ਰਾਹ ਦੱਸ ਦਿਓ ਕਿ ਕਿਹੜੇ ਤਰੀਕੇ ਨਾਲ ਇਹਨਾਂ ਨੂੰ ਦੱਸੀਏ ਵੀ ਸਾਡੀ ਮੰਗ ਮੰਨ ਲਓ। ਕੋਈ ਕਹੇ ਜੀ ਭੁੱਖ ਹੜਤਾਲ ਬੜੀ ਮਾੜੀ ਗੱਲ ਆ, ਅਸੀਂ ਆਖਿਆ ਅਸੀਂ ਭੁੱਖ ਹੜਤਾਲ ਮੰਨਦੇ ਹਾਂ, ਸਿਧਾਂਤ ਅਨੁਸਾਰ ਗਲਤ ਹੈ, ਪਰ ਅੱਜ ਦੱਸ ਦਿਓ ਵੀ ਇਹਨਾਂ ਨੂੰ ਹੋਰ ਕਿਵੇਂ ਚੇਤੇ ਕਰਾਈਏ ਭਾਈ ਤੁਹਾਡੇ ਕਿਵੇਂ।
ਜਥੇਦਾਰ ਅਵਤਾਰ ਸਿੰਘ ਮੱਕੜ ਤੇ ਸ਼੍ਰੋਮਣੀ ਕਮੇਟੀ ਦਾ ਸਕੱਤਰ ਦਲਮੇਗ ਸਿੰਘ ਤੇ ਹੋਰ ਬੜੇ ਆਗੂ ਜਿਨ੍ਹਾਂ ਨੇ ਬਾਰ-ਬਾਰ ਇਹ ਗੱਲ ਕਹੀ ਕਿ ਅਸੀਂ ਤਾਂ ਆਪ ਚਾਹੁੰਦੇ ਆ ਇਹ ਮਸਲਾ ਨਿਬੜ ਜਾਵੇ, ਪਰ ਕਰੀਏ ਕੀ? ਸਾਡੀ ਵਾਹੀ ਨਹੀਂ ਜਾਣ ਦਿੰਦੇ ਬਾਦਲ ਪਰਿਵਾਰ। ਆ ਹੁਣ ਭਾਈ ਦਿਲਾਵਰ ਸਿੰਘ ਉਹਨਾਂ ਦਾ ਆਪਾਂ ਸ਼ਹੀਦੀ ਦਿਹਾੜਾ ਹਰ ਸਾਲ ਅਕਾਲ ਤਖਤ ਸਾਹਿਬ ਤੇ ਮਨਾਉਂਦੇ ਆ, ਪਿਛਲੇ ਕਈ ਸਾਲਾਂ ਤੋਂ ਮਨਾਉਂਦੇ ਆ। ਜਦੋਂ ਪਹਿਲੀ ਵਾਰ ਮਨਾਇਆ ਸੀ ਉਦੋਂ ਅੱਡ-ਅੱਡ ਮੁਲਕਾਂ ਚੋਂ ਬਾਹਰਲੇ ਥਾਵਾਂ ਤੋਂ ਬੈਠੇ ਹੋਏ ਭਾਈਚਾਰੇ ਦੇ ਵੀਰਾਂ ਨੇ ਇੱਥੇ ਸਾਨੂੰ ਸਪੋਰਟ ਕੀਤੀ, ਅਸੀਂ ਭੱਜ ਦੌੜ ਕੀਤੀ। ਚਲੋ ਹੁਣ ਤਾਂ ਬੜੇ ਵਧੀਆ ਸਮਾਗਮ ਹੁੰਦਾ, ਹਰ ਸਾਲ ਭਾਈ ਦਿਲਾਵਰ ਸਿੰਘ ਦਾ ਦਿਨ ਅਕਾਲ ਤਖਤ ਤੇ ਮਨਾਇਆ ਜਾਂਦਾ ਤੇ ਇੱਥੇ ਬਾਅਦ ਵਿੱਚ ਜਿਹੜਾ 20 ਬਲਾਕ ਵਾਲਾ ਗੁਰਦੁਆਰਾ ਇੱਥੇ ਵੀ ਸਮਾਗਮ ਕਰਦੇ ਆ। ਪਰ ਜਦੋਂ ਉਸ ਸੂਰਮੇ ਸਿੰਘ ਦੀ ਸ਼ਹਾਦਤ ਕਰਕੇ ਜਿਹਨੇ ਵਿਅਰਤੇ ਬੁੱਚੜ ਨੂੰ ਫੀਤਾ ਕਰਕੇ ਉਡਾਇਆ, ਉਹਦੇ ਹੁੰਦਿਆਂ ਇਹਨਾਂ ਬਾਦਲਕਿਆਂ ਤੋਂ ਸਿਰ ਨਹੀਂ ਸੀ ਚੱਕ ਹੁੰਦਾ ਤੇ ਉਹਦੇ ਕੁਰਬਾਨੀ ਉਹਦੀ ਏਡੀ ਵੱਡੀ ਭਾਈ ਦਿਲਾਵਰ ਸਿੰਘ ਦੀ, ਪਰ ਇਹਨਾਂ ਤੋਂ ਅੱਜ ਤੱਕ ਉਹਦੀ ਫੋਟੋ ਨਹੀਂ ਲਈ। ਕੇਂਦਰੀ ਸਿੱਖ ਅਜਾਇਬ ਘਰ ਚ ਜਿਹੜਾ ਵੀ ਕੋਈ ਇਹਨਾਂ ਦਾ ਬਾਦਲ ਦਲ ਨਾਲ ਸੰਬੰਧਿਤ ਜਾਂ ਇਹਨਾਂ ਨੂੰ ਪਸੰਦ ਕੋਈ ਸ਼ਖਸੀਅਤ ਹੋਵੇ, ਉਹਨਾਂ ਦੀਆਂ ਫੋਟੋਆਂ ਧੜਕ ਦੇਣੇ ਜਦੀ ਪਤਾ ਹੀ ਅਖਬਾਰ ਤੇ ਸਿੱਧੀ ਖਬਰ ਹੀ ਆਉਂਦੀ ਹੈ ਕਿ ਇਹ ਫਲਾਣੇ ਦੀ ਫੋਟੋ ਲਾਤੀ। ਹਾਲਾਂਕਿ ਕੌਮ ਦੇ ਅੰਦਰ ਬਹੁਤ ਸਾਰੇ ਲੋਕਾਂ ਨੂੰ ਇਤਰਾਜ਼ ਵੀ ਹੁੰਦਾ ਵੀ ਇਹ ਕੋਈ ਬੰਦਾ ਸਾਡੇ ਇਲਾਕੇ ਦਾ, ਤੁਹਾਨੂੰ ਪਤਾ ਹੀ ਹੈ ਕਿੰਨੇ ਕੁ ਜੋਗਾ ਸੀ। ਪਰ ਭਾਈ ਦਿਲਾਵਰ ਸਿੰਘ ਜਿਹਨੇ ਐਡੀ ਵੱਡੀ ਸ਼ਹਾਦਤ ਦਿੱਤੀ ਆ, ਉਹਨਾਂ ਦੀ ਫੋਟੋ ਲਾਉਣ ਲਈ ਇਹਨਾਂ ਕੋਲੇ ਨਹੀਂ। ਹੁਣ ਪਿੱਛੇ ਜੇ ਕਿਸੇ ਨਾਲ ਅਸੀਂ ਗੱਲ ਕੀਤੀ, ਉਹ ਕਹਿ ਰਹੇ ਆ, ਕਹਿੰਦੇ ਜੀ ਫੋਟੋ ਤਾਂ ਤਿਆਰ ਆ ਪਰ ਮੌਕਾ ਨਹੀਂ ਹਜੇ ਬਣ ਰਿਹਾ। ਉਹ ਭਾਈ ਮੌਕਾ ਕਿਵੇਂ ਬਣੂਗਾ? ਫਿਰ ਉਵੇਂ ਕਰਨਾ ਪਊ ਜਿਵੇਂ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਲਵਾਉਣ ਲਈ ਤਰੀਕ ਦੇਣੀ, ਅਲਟੀਮੇਟਮ ਦੇਣਾ ਪਿਆ ਸੀ ਵੀ ਅਸੀਂ ਫਿਰ ਲਾਵਾਂਗੇ। ਲੱਗਦਾ ਨੌਜਵਾਨਾਂ ਨੂੰ ਇਹੋ ਜਿਹਾ ਕੁਛ ਹੀ ਕਰਨਾ ਪੈਣਾ। ਮੁੱਕਦੀ ਗੱਲ ਇਹ ਕਿ ਭਾਈ ਦਿਲਾਵਰ ਸਿੰਘ ਹੋਵੇ, ਸੰਤ ਭਿੰਡਰਾਂਵਾਲੇ ਹੋਣ ਜਾਂ ਕੋਈ ਵੀ ਹੋਰ ਸਿੱਖ ਜਿਹਨੇ ਪੰਥ ਲਈ ਕੁਛ ਕੀਤਾ ਹੋਵੇ, ਕੌਮ ਲਈ ਕੁਛ ਕੀਤਾ ਹੋਵੇ, ਤੇ ਉਹਦੇ ਖਿਲਾਫ ਖੜ ਕੇ ਇਹ ਦਿਖਾਉਣ ਦਾ ਪੂਰਾ ਯਤਨ ਬਾਦਲ ਪਰਿਵਾਰ ਕਰਦਾ, ਬਾਦਲ ਦਲ ਕਰਦਾ ਕਿ ਅਸੀਂ ਇਹਨਾਂ ਦੇ ਨਾਲ ਨਹੀਂ ਹੈਗੇ। ਦੂਜੇ ਪਾਸੇ ਬੀਜੇਪੀ ਵਾਲੇ ਹਰ ਉਸ ਹਿੰਦੂ ਦੇ ਨਾਲ ਨੇ ਜਿਹੜਾ ਹਿੰਦੂ ਹਿੱਤ ਵਿੱਚ ਕੰਮ ਕਰਦਾ। ਉਹਨਾਂ ਤੋਂ ਇੰਨੀ ਕੁ ਅਕਲ ਹੀ ਲੈ ਲੈਂਦੇ ਸੀ। ਜੇ ਕਿਤੇ ਇੰਨੀ ਕੁ ਅਕਲ ਹੀ ਲਈ ਹੁੰਦੀ ਨਾ ਤਾਂ ਜੂਨ 84 ਦੇ ਘੱਲੂਘਾਰੇ ਦੇ ਦਿਹਾੜੇ ਮਨਾਉਂਦੇ ਸਿੱਖਾਂ ਉੱਤੇ ਡਾਂਗਾ ਨਹੀਂ ਸੀ ਮਾਰਦੇ। ਹੁਣ ਇਸ ਵਾਰ ਦੀ ਗੱਲ ਹੀ ਦੇਖ ਲੈਂਦੇ ਆ। ਹੁਣ ਕਿਉਂਕਿ ਸਰਕਾਰ ਜਿਹੜੀ ਆ ਬਾਦਲ ਦੀ ਉਹ ਚਲੀ ਗਈ, ਹੁਣ ਤਾਂ ਲੋਕ ਕਹਿੰਦੇ ਆ ਵੀ ਜੇ 2 ਵਾਰੀ ਸੱਤਾ ਤੋਂ ਪਰਾਂ ਰਹੇ ਇਹਨਾਂ ਨੇ ਖਾਲਿਸਤਾਨ ਦੇ ਨਾਅਰੇ ਮਾਰਨ ਲੱਗ ਜਾਣਾ ਹੈਗਾ, ਕਿਉਂਕਿ ਹੁਣ ਯਕੀਨ ਕਰਾਉਣਾ ਵੀ ਅਸੀਂ ਪੰਥਕ ਆ। ਜਿਹੜਾ ਰੌਲਾ ਪੈਂਦਾ ਹੈ ਬਈ ਜੀ ਇਹ ਜਿਹੜਾ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਵਾਲੀ ਕਮੇਟੀ 'ਚ ਕਿਉਂ ਬੜੇ ਫਿਰਦੇ ਆ ਬਾਦਲ, ਕਿਉਂ ਇਸੇ ਗੱਲ ਤੋਂ ਹੀ ਪੈ ਰਿਹਾ। ਕਿਉਂਕਿ ਜਦੋਂ ਇਹਨਾਂ ਨੇ ਪਿਛਲੇ 30-35 ਸਾਲ ਜੋ ਕੁਝ ਕੀਤਾ ਉਹ ਸਾਰਾ ਉਹ ਆ ਜਿਹੜਾ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਤਦਾ। ਤੋਂ ਪੰਥ ਤੇ ਪੰਜਾਬ ਦੇ ਖਿਲਾਫ ਭੁਗਤਦਿਆਂ ਨੇ ਸਾਡੀਆਂ ਸਿੱਖ ਸੰਸਥਾਵਾਂ ਦਾ ਬਹੁਤ ਘਾਣ ਕਰ ਦਿੱਤਾ। ਹਰ ਸਾਲ 6 ਜੂਨ ਵਾਲੇ ਦਿਨ ਹਰ ਇੱਕ ਦੀ ਜਾਨ ਜਿਹੜੀ ਆ ਮੁੱਠੀ 'ਚ ਆਈ ਪਈ ਹੁੰਦੀ ਆ ਵੀ ਪਤਾ ਨਹੀਂ ਇਹਨੇ ਕੀ ਕਰ ਦੇਣਾ। ਇਹਨਾਂ ਦਾ ਵੀ ਓਨਾ ਹੀ ਡਰ ਹੁੰਦਾ ਵੀ ਇਹ ਪਤਾ ਨਹੀਂ ਕੀ ਚੰਦ ਚਾੜਨਗੇ, ਟਾਸਕ ਫੋਰਸ ਵਾਲਿਆਂ ਨੂੰ ਕਹਿਣਗੇ ਡਾਂਗਾ ਫਿਰੋ ਸਿੱਖਾਂ ਦੇ। ਦੂਜੇ ਪਾਸੇ ਪੰਥ ਦੇ ਦੁਸ਼ਮਣ ਖਾਸ ਤੌਰ ਤੇ ਹਿੰਦੂ ਤਵੀਏ ਪੁਲਿਸ ਦੇ, ਪ੍ਰਸ਼ਾਸਨ ਦੇ ਤੇ ਏਜੰਸੀਆਂ ਦੇ ਕਹਿਣ ਦੇ ਉੱਤੇ ਜੋ ਕੁਝ ਉਹ ਕਰਦੇ ਆ। ਕਦੇ ਉਹ ਕਹਿੰਦੇ ਆ ਜੀ ਅਸੀਂ ਖਾਲਿਸਤਾਨ ਦਾ ਪੁਤਲਾ ਸਾੜਨਾ, ਕਦੇ ਕਹਿੰਦੇ ਆ ਜੀ ਅਸੀਂ ਭਿੰਡਰਾਂਵਾਲੇ ਸੰਤਾਂ ਦਾ ਪੁਤਲਾ ਸਾੜਨਾ, ਕਦੇ ਕਹਿ ਦਿੰਦੇ ਆ ਜੀ ਅਸੀਂ ਤਾਂ ਵੈਦਿਆ ਹੋਣਾ ਦੀ ਜਿਹੜੀ ਹੈਗੀ ਆ ਉਹ ਮਨਾਉਣੀ ਆ, ਕਦੇ ਫੌਜੀਆਂ ਜਿਹੜੇ ਇੱਥੇ ਮਾਰੇ ਆ ਉਹਨਾਂ ਨੂੰ ਸ਼ਰਧਾਂਜਲੀ ਮਨਾਉਣੀ ਆ। ਕਿਸੇ ਨਾ ਕਿਸੇ ਬਹਾਨੇ ਉਹ ਸਿੱਖਾਂ ਨੂੰ ਸਤਾਉਂਦੇ ਆ ਤੇ ਉਹਨਾਂ ਦੀ ਰਾਖੀ ਲਈ, ਉਹਨਾਂ ਦੀ ਹਮਾਇਤ ਵਿੱਚ ਬਾਦਲ ਸਰਕਾਰ ਪੂਰਾ ਡਟ ਕੇ ਖੜੀ ਹੁੰਦੀ ਸੀ। ਹੁਣ ਨਾ ਤਾਂ ਅਸੀਂ ਕਾਂਗਰਸ ਤੋਂ ਕੁਝ ਭਾਲਦੇ ਆ, ਨਾ ਕਾਂਗਰਸ ਤੋਂ ਅਸੀਂ ਆਸ ਕਰੀਏ, ਨਾ ਅਸੀਂ ਭਗਵੰਤ ਮਾਨ ਵਾਲੀ ਜਿਹੜੀ ਸਰਕਾਰ ਹੈ ਇਹ ਤੋਂ ਕੋਈ ਆਸ ਕਰੀਏ। ਰਹਿ ਤਾਂ ਸਾਡੇ ਕੋਲੇ ਅਕਾਲੀ ਰਹਿੰਦੇ ਨੇ ਤੇ ਅਕਾਲੀਆਂ ਦੇ ਰਾਜ ਵਿੱਚ ਜਿੰਨਾ ਛਤਰ ਸਾਡੇ ਸਿੱਖਾਂ ਦੇ ਫਿਰਿਆ। ਤੇ ਜਦੋਂ ਹੋਇਆ ਆਪਣਾ ਭਾਈ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਰੱਖੀ ਹੈ, ਜਾਂ ਭਾਈ ਸਾਹਿਬ ਬਾਪੂ ਸੂਰਤ ਸਿੰਘ ਨੇ ਹੜਤਾਲ ਰੱਖੀ ਹੈ, ਭੁੱਖ ਹੜਤਾਲ ਰੱਖੀ ਹੈ, ਇਹਨਾਂ ਦਾ ਇੱਕੋ ਹੀ ਰੰਡੀ ਰੋਣਾ ਹੁੰਦਾ ਸੀ ਵੀ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਲਈ। ਵੀ ਜੇ ਤੁਸੀਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਲਈ ਕੁਝ ਕਰ ਹੀ ਨਹੀਂ ਸਕਦੇ ਤੇ ਫਿਰ ਕੌਮ ਦੇ ਨਾਲ ਖੜੋ ਡਟ ਕੇ, ਕੌਮ ਦੇ ਹੱਕ ਵਿੱਚ ਖੜਦੇ। ਉਦੋਂ ਇਹਨਾਂ ਨੇ ਜੌਣਾ ਦੁੱਭਰ ਕੀਤਾ ਪਿਆ ਹੁੰਦਾ ਸੀ। ਜੋ ਕੁਝ ਉਦੋਂ ਹੋਇਆ ਸਾਰਿਆਂ ਦੇ ਸਾਹਮਣੇ ਆ, ਉਹ ਲੰਬੀ ਚੌੜੀ ਗੱਲ ਆ, ਚਲੋ ਕਿਸੇ ਵੱਖਰੇ ਪ੍ਰੋਗਰਾਮ 'ਚ ਉਹਨੂੰ ਆਪਾਂ ਕਰ ਲਵਾਂਗੇ, ਪਹਿਲਾਂ ਕਰਦੇ ਰਹੇ ਆ। ਪਰ ਬਾਦਲ ਸਰਕਾਰ ਮੌਕੇ ਸਿੱਖ ਹਿੱਤਾਂ ਲਈ ਕੰਮ ਕਰਨ ਵਾਲੇ ਲੋਕਾਂ ਦਾ ਜੌਣਾ ਦੁੱਭਰ ਕੀਤਾ ਪਿਆ ਹੁੰਦਾ ਸੀ ਤੇ ਹੁਣ ਕਹਿੰਦੇ ਸੀ ਪੰਥਕ। ਅੱਜ ਜੇਕਰ ਕਾਂਗਰਸੀਆਂ ਨੂੰ, ਭਾਜਪਾਈਆਂ ਨੂੰ ਜਾਂ ਕਿਸੇ ਹੋਰ ਨੂੰ ਅਕਾਲ ਤਖਤ ਸਾਹਿਬ ਦੀ ਸ਼ਾਨ ਦੇ ਵਿਰੁੱਧ ਇਸ ਤਰੀਕੇ ਨਾਲ ਭਕਾਈ ਮਾਰਨ ਦੀ ਹਿੰਮਤ ਪੈ ਰਹੀ ਹੈ ਨਾ, ਉਹਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਬਾਦਲ ਪਰਿਵਾਰ ਦੇ ਪਿਛਲੇ 20-30 ਸਾਲ ਦੇ ਬੀਜੇ ਹੋਏ ਕੰਡਿਆਂ 'ਚ।
ਆ ਜਿਹੜਾ ਪਹਿਲਾਂ ਆਪਾਂ ਗੱਲ ਕਰਕੇ ਹਟਿਆ ਵੀ ਘੱਲੂ ਘਾਰੇ ਦਿਹਾੜੇ ਦੇ ਮੌਕੇ ਸਤਿੰਦਰ ਸਰਤਾਜ ਵਰਗਿਆਂ ਨੇ ਜਾਂ ਕਿ ਫਿਲਮਾਂ ਵਾਲਿਆਂ ਨੇ ਪੈਰ ਪਿੱਛੇ ਕਰ ਲਏ ਵੀ ਸਾਨੂੰ ਪਤਾ ਨਹੀਂ ਸੀ ਗਲਤੀ ਹੋ ਗਈ। ਦੇਖੋ ਕਮਾਲ ਦੀ ਬਾਤ, ਸਤਿੰਦਰ ਸਰਤਾਜ ਵਰਗੇ ਕਲਾਕਾਰ ਬੰਦੇ ਜਾਂ ਫਿਲਮਾਂ ਵਾਲੇ ਉਹ ਤਾਂ ਪੰਥ ਦੀ ਗੱਲ ਮੰਨਦੇ ਆ, ਸਿੱਖ ਜਜ਼ਬਾਤਾਂ ਦਾ ਖਿਆਲ ਰੱਖਦੇ ਆ, ਤੇ ਬਾਦਲ ਪਰਿਵਾਰ ਨੇ ਕੀ ਕੀਤਾ ਸੀ, ਸਿੱਖ ਪਿੱਟ ਕੇ ਮਰ ਗਏ ਇਹਨਾਂ ਨੂੰ ਬਈ ਤੁਸੀਂ ਆ ਜਿਹੜਾ ਨਵੰਬਰ 84 ਦਾ ਕਤਲੇਆਮ ਆ ਪੰਥ ਉਹਦੀ ਯਾਦ ਵਿੱਚ ਮਨਾ ਰਿਹਾ ਤੇ ਤੁਸੀਂ ਕਿਰਪਾ ਕਰੋ। ਪਰ ਨਹੀਂ, ਇੱਕ ਉਹ ਪ੍ਰਿਯੰਕਾ ਚੋਪੜਾ ਫਿਲਮੀ ਐਕਟਰ ਤੇ ਹੋਰ ਇਹੋ ਜਿਹੇ ਬੁਲਾ ਕੇ ਸਾਰਾ ਟੱਬਰ ਉੱਥੇ ਬੈਠਾ ਸੀ। ਵੱਡੇ ਬਾਦਲ ਨੂੰ ਸ਼ਰਮ ਨਹੀਂ ਆਈ, ਸੁਖਬੀਰ ਸਿੰਘ ਬਾਦਲ ਨੂੰ ਭੋਰਾ ਸ਼ਰਮ ਨਹੀਂ ਆਈ ਹੈਗੀ, ਤੇ ਉਹਦੀ ਫੋਟੋ ਹੱਥਾਂ 'ਚ ਹੱਥ ਪਾਏ ਦੀ ਆ ਸੋਸ਼ਲ ਮੀਡੀਆ ਤੇ ਘੁੰਮਦੀ। ਅਕਾਲੀ ਦਲ ਕਹਾਉਂਦੇ ਆ ਜੀ ਆਪਦੇ ਆਪ ਨੂੰ, ਕਹਿੰਦੇ ਜੀ ਹਮ ਅਕਾਲੀ। ਆਹ ਅਕਾਲੀ ਦਲ ਦਾ ਕੰਮ ਹੁੰਦਾ ਵੀ ਜਿਨ੍ਹਾਂ ਦਿਨਾਂ 'ਚ ਤੁਹਾਡੀ ਕੌਮ ਦੇ ਗਲਾਂ 'ਚ ਟਾਇਰ ਪਾ ਪਾ ਕੇ ਸਾੜੇ, ਜਿਨ੍ਹਾਂ ਦਿਨਾਂ 'ਚ ਤੁਹਾਡੀ ਕੌਮ ਦਾ ਮੂੰਹ ਸਿਰ ਮੁੰਨ ਕੇ ਪੰਜਾਬ ਨੂੰ ਭੇਜਿਆ ਵੀ ਜਾਓ ਜਾ ਕੇ ਦਿਖਾਓ, ਜਿਨ੍ਹਾਂ ਦਿਨਾਂ ਵਿੱਚ ਤੁਹਾਡੀ ਕੌਮ ਦੀਆਂ ਬੱਚੀਆਂ ਨੂੰ ਬੇਪੱਤ ਕੀਤਾ, ਗੁਰਧਾਮਾਂ ਨੂੰ ਅੱਗਾਂ ਲਾਈਆਂ, ਔਰ ਦਿੱਲੀ ਦੇ ਵਿੱਚ ਇੱਕ ਵਿਧਵਾ ਕਲੋਨੀ ਬਣੀ ਹੋਈ ਹੈ। ਮੈਨੂੰ ਤਾਂ ਲੱਗਦਾ ਨਹੀਂ ਕਿਸੇ ਹੋਰ ਮੁਲਕ ਦੀ ਕਿਸੇ ਰਾਜਧਾਨੀ ਵਿੱਚ ਵਿਡੋ ਕਲੋਨੀ ਹੋਵੇ, ਤੇ ਇੱਥੇ ਵਿਡੋ ਕਲੋਨੀ ਬਣੀ ਹੋਈ ਹੈ। ਉਹ ਕਲੰਕ ਹੈ ਹਿੰਦੁਸਤਾਨ ਦੇ ਮੱਥੇ, ਪਰ ਉਹ ਸਾਡੀ ਕੌਮ ਦੀ ਸਾਡੀਆਂ ਬੱਚੀਆਂ, ਉਹਨਾਂ ਦਾ ਇਹਨਾਂ ਨੂੰ ਭੋਰਾ ਦਰਦ ਨਹੀਂ ਆਇਆ। ਇਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਪ੍ਰਿਯੰਕਾ ਜਿਹੜੀ ਸੀ, ਪਿੱਛੇ ਜੇ ਇੱਕ ਵਾਰੀ ਕਸ਼ਮੀਰ ਦੇ ਵਿੱਚ ਜਦੋਂ ਵਾਹਵਾ ਕੰਮ ਉੱਥੇ ਭਖਿਆ ਹੁੰਦਾ ਸੀ, ਇਹਨਾਂ ਨੇ ਕੋਈ ਬਾਹਰੋਂ ਗਰੁੱਪ ਜਿਹਾ ਮੰਗਾ ਲਿਆ, ਜਰਮਨ ਤੋਂ ਸੀ ਸ਼ਾਇਦ, ਵੀ ਇੱਥੇ ਦੀ ਸ਼੍ਰੀਨਗਰ ਦੇ ਵਿੱਚ ਇੱਕ ਪਾਰਕ, ਉਹਦੇ ਵਿੱਚ ਪਾਰਕ ਦੇ ਵਿੱਚ ਉਹਦਾ ਵੱਡਾ ਪ੍ਰੋਗਰਾਮ ਕਰਾਉਣਾ ਜੇ ਆਬੂ, ਪੂਰੇ ਦੇ ਪੂਰੇ ਕਸ਼ਮੀਰ ਨੇ ਇਹੋ ਜਿਹਾ ਮਾਹੌਲ ਬਣਾਤਾ ਤੇ ਉਹਨਾਂ ਨੂੰ ਭੱਜਣਾ ਪਿਆ ਉੱਥੋਂ ਵੀ ਨਹੀਂ ਜੀ। ਇੱਕ ਦਿਨ ਦੀ ਮੇਰੇ ਖਿਆਲ ਉਹਨਾਂ ਨੇ ਕੀਤਾ, ਕੋਈ ਆਇਆ ਹੀ, ਜਿਹੜੇ ਬਾਹਰ ਹੋ ਗਏ ਸੀ ਬੰਦੇ ਉਹਨਾਂ ਨੂੰ ਵੀ ਡਰ ਪਿਆ ਰਿਹਾ, ਅਗਲੇ 73 ਹੋ ਗਏ ਸਮਾਨ ਲਪੇਟ ਕੇ। ਤੇ ਇੱਥੇ ਇਹ ਪੂਰਾ ਦਿਖਾਉਣ ਤੇ ਲੱਕ ਬੰਨੀ ਰੱਖਿਆ ਕਿ ਇੱਥੇ ਤਾਂ ਕੋਈ ਗੱਲ ਹੀ ਨਹੀਂ ਜੀ, ਅਸੀਂ ਮਾਰ ਮਾਰ ਕੇ ਛੱਤਰ ਸਾਰੇ ਸਿੱਖ ਜਿਹੜੇ ਆ ਸੁੰਨ ਕਰਤੇ ਆ, ਹੁਣ ਕੋਈ ਨਹੀਂ ਖੰਡਦਾ। ਬਾਦਲ ਸਰਕਾਰ ਨੇ ਆਪਦੇ ਰਾਜ ਵਿੱਚ ਇਹ ਦਿਖਾਉਣ ਦੇ ਉੱਤੇ ਪੂਰੀ ਮਿਹਨਤ ਕੀਤੀ ਕਿ ਸਿੱਖ ਪੂਰੇ ਸਿਕਿਉਰ ਨੇ, ਸਿੱਖਾਂ ਨੂੰ ਕਿਸੇ ਗੱਲ ਦਾ ਖਤਰਾ ਨਹੀਂ, ਤੇ ਜਿਹੜਾ ਬੋਲਦਾ ਸੀ ਚੱਕ ਲੈਂਦੇ। ਅੱਜ ਉਹੀ ਸਾਰਾ ਕੁਝ ਮੌਜੂਦਾ ਸਰਕਾਰ ਕਰ ਰਹੀ ਹੈ। ਅੱਜ ਮੌਜੂਦਾ ਸਰਕਾਰ ਨੇ ਆ ਜਿਹੜੇ ਦਿੱਲੀ ਤੋਂ ਮੰਗਾਏ ਆ ਸੁਰੱਖਿਆ ਬਲ, ਇਹ ਸਿੱਖਾਂ ਉੱਤੇ ਧੌਂਸ ਪਾਉਣ ਲਈ, ਨਾਲ ਦੀ ਨਾਲ ਹਿੰਦੂ ਕੱਟੜਪੰਥੀਆਂ ਨੇ ਚੱਕਦੇ ਫੱਟੇ ਵੀ ਅਸੀਂ ਜੀ ਇੱਥੇ ਪਿੰਡਰਾਲੇ ਸੰਤਾਂ ਦੇ ਜਾਂ ਸਿੱਖ ਸੰਘਰਸ਼ ਦੇ ਖਿਲਾਫ ਜਿਹੜੇ ਲੋਕ ਨੇ ਉਹਨਾਂ ਦੇ ਅਸੀਂ ਦਿਨ ਮਨਾਉਣੇ ਆ ਜੀ। ਤੇ ਇਹ ਸਾਰਾ ਜਿਹੜਾ ਮਾਹੌਲ ਸਿੱਖ ਜਜ਼ਬਾਤਾਂ ਦੀ ਹੇਠੀ ਕਰਨ ਵਾਲਾ ਬਣਾਇਆ ਜਾ ਰਿਹਾ, ਇਹ ਸਾਰੇ ਕਾਸੇ ਦੀ ਇਹਨਾਂ ਦੀ ਹਿੰਮਤ ਤਾਂ ਪਈ ਆ ਜੇ ਬਾਦਲ ਦਲ ਨੇ ਆਪਦੇ ਰਾਜ ਵਿੱਚ ਸਿੱਖ ਹੱਕਾਂ ਦੀ, ਸਿੱਖ ਪੱਖ ਦੀ ਗੱਲ ਨਹੀਂ ਕੀਤੀ। ਤੇ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿਹੜੀ ਆ ਗੱਲ ਅੱਜ ਕੌਮ ਨੂੰ ਚੰਗੀ ਕਿਉਂ ਲੱਗੀ ਹੈ? ਅਸੀਂ ਤਾਂ ਹਮੇਸ਼ਾ ਹੀ ਕਹਿੰਦੇ ਆ ਕਿ ਬਾਦਲ ਦਲ ਵੱਲੋਂ ਥਾਪੇ ਹੋਏ ਜਥੇਦਾਰ ਨੇ, ਕਿਉਂਕਿ ਜਦੋਂ ਗਿਆਨੀ ਗੁਰਬਚਨ ਸਿੰਘ ਦੇ ਰਾਹੀਂ ਬਾਦਲ ਦਲ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵਰਤ ਕੇ ਜਿਹੜਾ ਗਲਤ ਕਾਰਾ ਕੀਤਾ ਸੀ ਸਰਸੇੜੇ ਨੂੰ ਮਾਫ ਕਰਾਉਣ ਦਾ, ਉਦੋਂ ਫਿਰ ਕੌਮ ਦੇ ਅੰਦਰ ਇੱਕ ਜਜ਼ਬਾਤ ਪੈਦਾ ਹੋਇਆ, ਸਰਬੱਤ ਖਾਲਸਾ ਹੋਇਆ, ਤੇ ਉੱਥੇ ਨੌਜਵਾਨਾਂ ਨੇ, ਕੌਮ ਨੇ, ਸੰਗਤਾਂ ਨੇ ਆਪਦੇ ਤੌਰ ਤੇ ਜਥੇਦਾਰ ਵੀ ਥਾਪ ਲਏ। ਉਹ ਇੱਕ ਵੱਖਰੀ ਗੱਲ ਆ ਕਿ ਉਹ ਕਾਮਯਾਬ ਨਹੀਂ ਹੋ ਪਿਆ ਰਿਹਾ ਜਾਂ ਕੀ ਕਹਾਣੀ ਹੈ, ਪਰ ਜਦੋਂ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਥਾਪੇ ਗਏ ਆ, ਉਦੋਂ ਤੋਂ ਲੋਕਾਂ ਨੂੰ ਇਹ ਆਸ ਲੱਗੀ ਰਹੀ ਆ ਕਿ ਹੋ ਸਕਦਾ ਕੰਧ ਕਲਾਂ ਨੂੰ ਇਹੋ ਜਿਹਾ ਮਾਹੌਲ ਬਣ ਜਾਵੇ ਕਿ ਜਿਵੇਂ ਕਿਸੇ ਵੇਲੇ ਸਰਬੱਤ ਖਾਲਸਾ ਵਿੱਚ ਥਾਪੇ ਹੋਏ ਜਥੇਦਾਰ ਜਸਵੀਰ ਸਿੰਘ ਰੋਡੇ, ਜਿਹੜੇ ਕਿ ਭਾਵੇਂ ਬਾਅਦ ਵਿੱਚ ਕਾਰਗਰ ਸਾਬਤ ਨਹੀਂ ਹੋਏ, ਪਰ ਉਦੋਂ ਤਾਂ ਜਦੋਂ ਜੇਲ੍ਹ 'ਚ ਬੈਠੇ ਸੀ ਉਦੋਂ ਤਾਂ ਬੜੀ ਵੱਡੀ ਗੱਲ ਲੱਗਦੀ ਸੀ। ਤੋਂ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਨੇ ਮੰਨ ਲਿਆ ਕਿ ਠੀਕ ਆ ਜੀ, ਅਸੀਂ ਗਿਆਨੀ ਭਾਈ ਜਸਵੀਰ ਸਿੰਘ ਰੋਡੇ ਨੂੰ ਜਥੇਦਾਰ ਮੰਨ ਲੈਂਦੇ ਆ, ਬਾਹਰ ਸਾਡੇ ਥਾਪੇ ਹੋਏ ਭਾਈ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਤੁਸੀਂ ਮੰਨ ਲਓ। ਉਹ ਇਵੇਂ ਹੀ ਜੇਲ੍ਹ 'ਚ ਬੈਠੇ ਹੋਏ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਸੀਗਾ ਮੰਨਿਆ, ਤੇ ਬਾਹਰ ਜਿਹੜਾ ਸੀਗਾ ਆਪਾਂ ਦੇਖਿਆ ਕਿ ਪ੍ਰੋਫੈਸਰ ਮਨਜੀਤ ਸਿੰਘ ਨੇ ਜਥੇਦਾਰੀ ਕੀਤੀ ਸੀ। ਇਵੇਂ ਹੀ ਹੋ ਸਕਦਾ ਸੀ ਕਿ ਸੈਟਿੰਗ ਬਣ ਜਾਂਦੀ ਕੌਮ ਦੀ ਕਿ ਜੇਲ੍ਹ 'ਚ ਬੈਠੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨ ਲਿਆ ਜਾਵੇ ਤੇ ਬਾਹਰ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਸੇਵਾ ਨਿਭਾਉਂਦੇ ਰਹਿਣ। ਪਰ ਇਹ ਗੱਲਾਂ ਵੱਲ ਨੂੰ ਕੌਮ ਨੂੰ ਆਉਣ ਨਹੀਂ ਦਿੱਤਾ ਗਿਆ। ਵੱਧ ਤੋਂ ਵੱਧ ਨਫ਼ਰਤ, ਵੱਧ ਤੋਂ ਵੱਧ ਦੂਰੀ, ਵੱਧ ਤੋਂ ਵੱਧ ਕੜਤਣ, ਜਿਹਦੇ ਨਾਲ ਪੰਥ ਦੀ ਸ਼ਕਤੀ ਜਿਹੜੀ ਸੀ ਉਹਨੂੰ ਬਹੁਤ ਭਾਰੀ ਖੋਰਾ ਲੱਗਿਆ। ਇੱਕ ਦੂਜੇ ਦੇ ਨਾਲ ਭਿੜ ਭਿੜ ਕੇ ਪੰਥ ਮਰਦਾ ਰਿਹਾ, ਤੇ ਜਿਹੜੀ ਕੌਮ ਦੀ ਸਾਰੀ ਸ਼ਕਤੀ ਨੇ ਦੁਸ਼ਮਣਾਂ ਨੂੰ ਵਿਪਤਾ ਪਾਉਣੀ ਸੀ, ਉਹਨੂੰ ਦਿਨੋਂ ਦਿਨ ਕਮਜ਼ੋਰ ਹੁੰਦਾ ਦੇਖ ਕੇ ਪੰਥ ਦਰਦੀ ਰੋਂਦੇ ਪਿੱਟਦੇ ਰਹੇ। ਆ ਬਾਦਲ ਦਲ ਵਾਲੇ ਹਰ ਜੁਝਾਰੂ ਨੂੰ
ਕਹਿੰਦੇ ਆ ਜੀ ਇਹ ਕਾਂਗਰਸ ਦਾ ਏਜੰਟ ਹੈ, ਇਹ ਤਾਂ ਕਾਂਗਰਸ ਦੀ ਬੋਲੀ ਬੋਲਦਾ। ਜਦੋਂ ਵੀ ਕੋਈ ਸਿੱਖੀ ਦੀ ਹੇਠੀ ਹੋਵੇ, ਸਿੱਖਾਂ ਦੀ ਹੇਠੀ ਹੋਵੇ, ਸਿੱਖ ਜਜ਼ਬਾਤਾਂ ਦਾ ਘਾਣ ਹੋਵੇ, ਉਦੋਂ ਜਦੋਂ ਵੀ ਕੋਈ ਪੰਥ ਦਰਦੀ ਬੋਲਦਾ ਉਹਨੂੰ ਕਹਿੰਦੇ ਜੀ ਕਾਂਗਰਸ ਦੇ ਏਜੰਟ। ਹੁਣ ਇਹ ਤਾਂ ਹੋ ਗਏ ਭਾਈ ਕਾਂਗਰਸ ਦੇ ਏਜੰਟ, ਤੇ ਤੁਸੀਂ ਕਿਧਰੋਂ ਪੰਥ ਦਰਦੀ ਹੋ ਗਏ ਜਿਹੜੇ ਗੁਰੂ ਸਾਹਿਬ ਦੇ ਫਲਸਫੇ ਨੂੰ ਠੇਸ ਪਹੁੰਚਾਈ ਜਾਂਦੇ। ਤੇ ਜਿਨ੍ਹਾਂ ਨੂੰ ਪਿਆਰ ਕਰਨਾ ਸੀ, ਜਿਨ੍ਹਾਂ ਨੂੰ ਨੇੜੇ ਲਾਉਣਾ ਸੀ, ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ ਸੀ, ਉਹਨਾਂ ਨੂੰ ਦਰਕਾਰ ਦੇ ਇੰਨਾ ਜ਼ਿਆਦਾ ਕੌਮ ਦਾ ਘਾਣ ਕਰ ਬੈਠੇ ਕਿ ਜਿਹੜੇ ਦੁਸ਼ਮਣ ਸੀ ਉਹਨਾਂ ਨੂੰ ਲੱਗਿਆ ਕਿ ਬਾਦਲਦਾਰ ਸੱਤਾ ਤੇ ਕਾਬਜ ਆ, ਸ਼੍ਰੋਮਣੀ ਕਮੇਟੀ ਇਹਨਾਂ ਕੋਲੇ ਆ, ਅਕਾਲ ਤਖਤ ਸਾਹਿਬ ਦਾ ਪ੍ਰਬੰਧ ਇਹਨਾਂ ਕੋਲੇ ਆ, ਤੇ ਇਹ ਤਾਂ ਉਹਨਾਂ ਨੂੰ ਤਾਂ ਸਮਝਦੇ ਕੁਛ ਨਹੀਂ ਜਿਹੜੇ ਪੰਥ ਲਈ, ਕੌਮ ਲਈ, ਧਰਮ ਲਈ ਜਿਹੜੇ ਜੂਝਦੇ ਆ। ਤੇ ਇਹਨਾਂ ਨੂੰ ਇਸ ਮੌਕੇ ਸਿੱਖਾਂ ਨੂੰ ਜੋ ਮਰਜ਼ੀ ਕਹੀ ਚੱਲੋ, ਇਹ ਸੋਚ ਕੇ ਹੀ ਉਹਨਾਂ ਲੋਕਾਂ ਨੇ ਗੱਲਾਂ ਕੀਤੀਆਂ, ਇੱਥੋਂ ਤੱਕ ਕਿ ਹੁਣ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ, ਉਹਦੀ ਵੀ ਜਾਗ ਖੁੱਲ ਗਈ ਆ। ਉਹਦੀ ਵੀ ਇੱਕ ਇਸ ਮੌਕੇ ਜਿਹੜੀ ਹੈਗੀ ਆ ਬਿਆਨ ਸਾਹਮਣੇ ਆਇਆ ਤੇ ਮਾਣਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ, ਤੁਹਾਡਾ ਹਥਿਆਰਾਂ ਵਾਲਾ ਬਿਆਨ ਸੁਣਿਆ। ਜਥੇਦਾਰ ਸਾਹਿਬ ਜੀ, ਤੁਸੀਂ ਸਮਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਨੂੰ ਘਰ ਘਰ ਪਹੁੰਚਾਉਣ ਦਾ ਸੰਦੇਸ਼ ਦਿਓ, ਨਾ ਕਿ ਹਥਿਆਰ ਰੱਖਣ ਦਾ। ਜਥੇਦਾਰ ਸਾਹਿਬ, ਆਪਾਂ ਪੰਜਾਬ ਵਿੱਚ ਸ਼ਾਂਤੀ, ਭਾਈਚਾਰੇ ਤੇ ਮਾਡਰਨ ਤਰੱਕੀ ਦੇ ਸੁਨੇਹੇ ਦੇਣੇ ਨੇ, ਨਾ ਕਿ ਮਾਡਰਨ ਹਥਿਆਰਾਂ ਦੇ। ਹੁਣ ਦੱਸੋ, ਅਕਾਲ ਤਖਤ ਸਾਹਿਬ ਦੇ ਫਲਸਫੇ ਨੂੰ ਪ੍ਰਚਾਰਨ ਦਾ ਜਿੱਥੇ ਖੁੱਲ੍ਹ ਨਾ ਹੋਵੇ, ਜਿੱਥੇ ਮੀਰੀ ਪੀਰੀ ਦੇ ਸਿਧਾਂਤ ਦੀ ਗੱਲ ਕਰਨ ਵਾਲਿਆਂ ਨੂੰ ਆਹ ਕਹਿ ਕੇ ਡਰਾਇਆ ਜਾਵੇ ਕਿ ਤੁਸੀਂ ਤਾਂ ਫਿਰ ਅਸ਼ਾਂਤੀ ਫੈਲਾਉਣੀ ਚਾਹੁੰਦੇ ਹੋ, ਕਰ ਲਓ ਆਪਦੀ ਰਾਖੀ। ਸਿੱਖਾਂ ਨੂੰ ਆਪਦੀ ਸੁਰੱਖਿਆ ਲਈ ਲਾਇਸੈਂਸੀ ਹਥਿਆਰ ਰੱਖਣ ਦੇ ਖਿਲਾਫ ਵੀ ਇਹਨਾਂ ਕੁਝ ਸੁਣਨਾ ਪੈ ਗਿਆ। ਸਿੱਖ ਕਹਿੰਦੇ ਆ ਕਿ ਆਪਾਂ ਸੁਰੱਖਿਆ ਕਰਨੀ ਆ ਆਪਦੀ, ਤੇ ਲਾਇਸੈਂਸੀ ਹਥਿਆਰ ਲੈ ਲਓ। ਇੰਨੀ ਗੱਲ ਕਹਿਣ ਦੇ ਉੱਤੇ ਵੀ, ਇੰਨੀ ਗੱਲ ਸੱਚੀ ਸੁੱਚੀ ਕਹਿਣ ਦੇ ਉੱਤੇ ਵੀ ਸਾਰੇ ਭਾਰਤ ਦੇ ਵਿੱਚ ਜਿਵੇਂ ਅੱਜ ਰੰਡੀ ਰੋਣਾ ਪਾਇਆ ਹੋਇਆ, ਇਹ ਤੋਂ ਆਪਾਂ ਸਮਝ ਲਓ ਕਿ ਅਸੀਂ ਕਿੰਨੇ ਮਾੜੇ ਮਾਹੌਲ ਵਿੱਚ ਜਿਉ ਰਹੇ ਹਾਂ, ਕਿੰਨੇ ਗਲਤ ਮਾਹੌਲ ਵਿੱਚ ਜਿਉ ਰਹੇ ਹਾਂ। ਆਪਦੀ ਰਾਖੀ ਦੇ ਪ੍ਰਬੰਧ ਵੀ ਨਹੀਂ ਕਰ ਸਕਦੇ। ਸੱਚੇ ਪਾਤਸ਼ਾਹ ਸਾਨੂੰ ਸਮਤ ਬਖਸ਼ਣ, ਏਕਤਾ ਬਣੇ, ਇਤਫਾਕ ਬਣੇ। ਜਿਨ੍ਹਾਂ ਦੇ ਅੰਦਰ ਕਮਜ਼ੋਰੀ ਆ, ਜਿਨ੍ਹਾਂ ਦੇ ਅੰਦਰ ਕਪਟ ਵਾ, ਉਹ ਕਪਟ ਦੂਰ ਹੋਵੇ ਤੇ ਸਾਰੇ ਦੇ ਸਾਰੇ ਸਿੱਖ ਜਿਹੜੇ ਆ ਉਹ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਕੌਮ ਦੀ ਚੜ੍ਹਦੀ ਕਲਾ ਲਈ ਸਮਰਪਿਤ ਹੋਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲ ਗਿਆ ਹੋਵਾਂ, ਸੰਗਤ ਬਖਸ਼ਣਯੋਗ ਹੈ, ਮਾਫ ਕਰਨਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।